62 ਸਾਲ ਹੋ ਗਏ ਨੇ ਮੇਰੇ ਬਾਪ ਨੂੰ ਉਹ ਲਾ ਲਿਆ ਤੇ 36 ਸਾਲ 10 ਮਹੀਨੇ ਇਹ ਇਹਨਾਂ ਦੇ ਮੇਰੀ 90 ਸਾਲ ਉਮਰ ਦੀ ਇਹਨਾਂ ਦੀ ਖਿਦਮਤ ਕੀਤੀ ਜਾਏ ਜੋ ਉਹਨਾਂ ਆਖਿਆ ਨਾ ਇੱਧਰ ਜਾਣੇ ਜੀ ਹੁਕਮ ਨੇ ਓਏ ਇੱਧਰ ਜਾ ਅੱਛਾ ਜੀ ਬਸ ਅਮਾ ਜਾ ਕੇ ਜੀ ਠੀਕ ਹੈ ਇੱਧਰ ਨਹੀਂ ਮੈਂ ਜਾਣਾ ਜੀ ਨਹੀਂ ਜਾਂਦੇ ਮਾਂ ਦੇ ਪੈਰ ਧੋ ਕੇ ਪਾਣੀ ਪੀ ਛੱਡਣਾ ਮਾਂ ਦੇ ਪੈਰ ਧੋ ਕੇ ਆਪਣਾ ਵੁਜ਼ੂ ਕਰ ਚੱਲਣਾ ਇੱਧਰ ਮੈਨੂੰ ਫਿਰ ਆਉਂਦੇ ਨੇ ਔਰ ਮੈਂ ਤੇ ਖਾਜਾ ਵੈਸਕਰ ਦੀ ਬਾਰਗਾਹ ਦੇ ਕਦਮਾਂ ਦੀ ਖਾਕ ਵਰਗਾ ਵੀ ਨਹੀਂ। ਵਾਹ ਵਾਹ। ਆਹਾਂ ਵੇਖਿਆ ਕਿ ਇਸ ਜਵਾਨ ਨੇ ਇੰਨੀ ਕੁ ਤਾਬਿਆਦਾਰੀ ਕੀਤੀ ਹੈ ਮਾਂ ਦੀ ਜਿਹਦਾ ਹੱਦ ਸ਼ੁਮਾਰ ਕੋ ਨਹੀਂ ਔਰ ਇਸ ਵੇਲੇ ਮੇਰੇ ਮੌਲਾ ਨੇ ਇੰਨੇ ਕੁ ਇਹਨੂੰ ਰੰਗ ਲਾਏ ਨੇ ਕੋਈ ਵਹਿਮੋ ਕਮਾਨ ਵਿੱਚ ਵੀ ਨਹੀਂ ਕੋਈ ਕਰ ਸਕਦਾ ਜਿੰਨੇ ਕੋਈ ਰੰਗ ਲਾਏ। ਇਹਨਾਂ ਦੀ ਜਿਹੜੀ ਔਲਾਦ ਇਹਨਾਂ ਦੇ ਪੋਤਰੇ ਵੀ ਅੱਗੋਂ ਪੋਤਰਿਆਂ ਦੇ ਵੀ ਪੁੱਤਰ ਨੇ ਉਹ ਵੀ ਇਹਨਾਂ ਦੀ ਤਾਬਿਆਦਾਰੀ ਕਰਦੇ ਪੋਤਰਿਆਂ ਵੀ ਵੇਖੇ ਆ ਤੇ ਪੁੱਤਰਾਂ ਵੀ ਇਹ ਚੀਜ਼ ਵੇਖੀ ਏ ਕਿ ਸਾਡਾ ਬਾਲਦ ਕਿੰਨੀ ਕੁ ਨਾ ਆਪਣੀ ਮਾਂ ਦੀ ਨਾ ਖਿਦਮਤ ਕਰਦਾ ਰਿਹਾ ਮਾਂ ਨੂੰ ਤੇ ਇਹ ਸੇਵਾ ਇਹਨਾਂ ਕੀਤੀ ਹੈ ਬਹੁਤ ਜ਼ਿਆਦਾ ਕੀਤੀ ਹੈ ਹਾਂ ਪਰ ਇਹਨਾਂ ਹੱਦ ਮਕਾਜ ਤੇ ਮਾਂ ਤੋਂ ਹਟ ਕੇ ਇਹਨਾਂ ਆਪਣੇ ਜਿਹੜੇ ਕੋਈ ਬੀਵੀ ਹੈ ਜਾਂ ਕੋ ਆਪਣੇ ਲੱਗਦੇ ਲਾਣੇ ਨੇ ਉੱਚੀ ਆਵਾਜ਼ ਨਾਲ ਅੱਜ ਤੱਕ ਇਹ ਉਹਨਾਂ ਦੇ ਨਾਲ ਵੀ ਨਹੀਂ ਬੋਲੇ ਪਿਆਰ ਮੁਹੱਬਤ ਦੇ ਨਾਲ ਹੀ ਰਹਿ ਨੇ। ਇਹ ਭੋਲੇ ਭਾਲੇ ਪਿੰਡਾਂ ਦੇ ਲੋਕ ਇੱਕ ਅਜੀਬ ਮੰਜ਼ਲ ਦੇ ਮੁਸਾਫਰ ਹੁੰਦੇ ਨੇ ਏਡੇ ਦੁਨੀਆਦਾਰ ਨਹੀਂ ਹੁੰਦੇ ਲੇਕਿਨ ਅੱਲਾਹ ਪਾਕ ਸੱਚੇ ਸਾਹਿਬ ਦੇ ਹਜ਼ੂਰ ਇਹੋ ਜਿਹੇ ਬੰਦਿਆਂ ਦੀ ਬੜੀ ਕਦਰੋ ਕੀਮਤ ਹੁੰਦੀ ਹੈ ਤੇ ਅੱਲਾਹ ਪਾਕ ਦੀ ਲੁਕਾਈ ਵੀ ਇਹਨਾਂ ਦੀ ਬੜੀ ਇੱਜ਼ਤ ਕਰਦੀ ਹੈ। ਉਹ ਚੱਲ ਮੇਰੇ ਨੂੰ ਚਲੀ ਬਿਸਮਿल्लाहिर रहमानिर रहीम। शुरू खुदा दे नामों जिस दा जोड़ जवाब न कोई जिस दी रहमत बख्शिश वाला अंत हिसाब ना कोई। दुनिया भर विच वसन वाले पंजाबियों ते साडे प्यारे वेखण वालिओ अस्सलामु अलैकुम सत श्री अकाल नमस्कार ते ढेर ढेर सलामा। पंजाबी मां बोली दे जुबानों अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗਿਆਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਨਾਲੇ ਪਿਆਰਿਓ ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ ਸਾਡਾ ਸ਼ਹਿਰ ਜਿਹੜਾ ਗੁਜਰਾਂਵਾਲਾ ਹੈ ਉਹਦਾ ਇੱਕ ਲਾਗੇ ਲਾਗ ਕਸਬਾ ਹੈ ਜਿਹਦਾ ਨਾਂ ਹੈ ਤਲਵੰਡੀ ਮੂਸੇ ਖਾਨ। ਇਹ ਮੂਸੇ ਖਾਨ ਦੀ ਤਲਵੰਡੀ ਜਿਹੜੀ ਹੈ ਪਿਆਰਿਓ ਇਹ ਬੜੇ ਬੜੇ ਮਸ਼ਾਹੀਰ ਦਾ ਮਸਕਨ ਹੈ। ਬੜੇ ਬੜੇ ਨਾਮਵਰ ਖਿਲਾੜੀ ਇਸ ਕਸਬੇ ਦੇ ਵਿੱਚ ਪੈਦਾ ਹੋਏ। ਸਾਡੇ ਪਾਕਿਸਤਾਨ ਦੇ ਵੱਡੇ ਬਿਊਰੋਕਰੇਟਸ ਬਾਜ਼ ਐਸੇ ਨੇ ਜਿਨ੍ਹਾਂ ਦਾ ਤਾਲੁਕ ਇਸੇ ਕਸਬੇ ਦੇ ਨਾਲ ਹੈ ਔਰ ਇਸ ਕਸਬੇ ਦਾ ਇੱਕ ਬੜਾ ਹੀ ਮੋਤਬਰ ਹਵਾਲਾ ਇਹ ਵੇ ਕਿ ਸਾਡੀ ਕੌਮੀ ਜ਼ੁਬਾਨ ਉਰਦੂ ਦੇ ਇੱਕ ਨਾਬਗਾ ਰੁਜ਼ਗਾਰ ਬਹੁਤ ਵੱਡੇ ਸ਼ਾਇਰ ਸੈयद ਅਬਦੁਲ ਹਮੀਦ ਅਦਮ ਇੱਥੇ ਪੈਦਾ ਹੋਏ ਸਨ। ਪਿਆਰਿਓ ਇਹ ਉਹਨਾਂ ਦਾ ਪਿੰਡ ਹੈ। ਇੱਥੇ ਹੁਣ ਵੀ ਬਾਕਾਇਦਾ ਉਹਨਾਂ ਦੇ ਨਾਂ ਦੀ ਇੱਕ ਬਜ਼ਮ ਬਣੀ ਹੋਈ ਹੈ ਔਰ ਇੱਕ ਰੋਡ ਹੈ ਜਿਹਦਾ ਨਾਂ ਹੀ ਸੈयद ਅਬਦੁਲ ਹਮੀਦ ਅਦਮ ਰੋਡ ਹੈ। ਪਿਆਰਿਓ ਸੈयद ਅਬਦੁਲ ਹਮੀਦ ਅਦਮ ਦਾ ਨਾਂ ਜਦੋਂ ਸਾਡੇ ਦਿਮਾਗ ਦੇ ਵਿੱਚ ਆਉਂਦਾ ਹੈ ਸਾਡੀਆਂ ਸੋਚਾਂ ਦੇ ਵਿੱਚ ਖੁਸ਼ਬੂਆਂ ਬਖੇਰਦਾ ਤੇ ਨਾਲ ਹੀ ਸਾਨੂੰ ਇੱਕ ਬੜੀ ਅਜ਼ੀਮ ਅਜ਼ੀਜ਼ ਮੀਆਂ ਦੀ ਕਵਾਲੀ ਯਾਦ ਆ ਜਾਂਦੀ ਹੈ ਕਿ ਜੋ ਵੀ ਤੇਰੇ ਫਕੀਰ ਹੋਤੇ हैं आदमी बेनज़ीर होते हैं जिदा मकता है कि अदम एहतियात लाजिम है लोग मुनकर नकीर होते हैं। सैयद अब्दुल हमीद अदम का एक कलाम सी जिहड़ा अजीज़ मियाँ कवाल ने गाया। इस तरह प्यारिओ
ਇੱਕ ਤਾਹਰਾ ਸੈਯਦ ਮਲਕਾ ਪੁਖਰਾਜ ਦੀ ਬੇਟੀ ਹੋਏ ਨੇ। ਬਹੁਤ ਵੱਡੀਆਂ ਸਾਡੇ ਮੁਲਕ ਦੀਆਂ ਉਹ ਵੀ ਗੁਲੂਕਾਰਾ ਹੋਈਆਂ ਨੇ ਆਪਣੇ ਵਕਤ ਦੀਆਂ। ਉਹਨਾਂ ਨੇ ਇੱਕ ਬੜੀ ਪਿਆਰੀ ਗਜ਼ਲ ਗਾਈ ਸੀ ਸੈयद अब्दुल हमीद अदम दी, वो बातें तेरी वो फसाने तेरे, शगुफ्ता शगुफ्ता बहाने तेरे। ये भी हज़रत सैयद अब्दुल हमीद अदम जी का कलाम है। साडे बड़े मारूफ सिंगर ते बड़े वड्डे साडे मुल्क दे कवाल ते साडे पाकिस्तान दा हवाला नुसरत फतेह अली खान, उन्हां दी एक जग मशहूर कवाली है, तुसां जरूर सुनी होनी है। ये जो हल्का हल्का सरूर है ये तेरी नज़र का कसूर है कि शराब पीना सिखा दिया। साहिबो ये भी सैयद अब्दुल हमीद अदम जी का कलाम है। इस पिंड दे विच साडे बड़े ही प्यारे एक मित्र वसदे ने जिहड़े कि खुद भी बड़े अदब शनास ने। साबिर हुसैन मिनहास उन्हां दा नाम है। उन्हां दे राहीं असी इस पिंड दे कुछ मोतबर लोकां नूं होरां नूं भी जानने आ जिहड़े बड़े बुलंद पाया मरातब वाले इस पिंड दे वसनीक ने। एक साडे मास्टर जी ने शुकरदीन साहब, एक मास्टर हदायतुल्ला साहब ने, ते एक साडे बाबा जी भा बशीर अहमद साहब ने, वो भी इसे पिंड दे ने। उन्हां सारियां मित्रां अज सानूं बुलाया होया है कि साडे पिंड आओ ते असी प्यारिओ तुहानूं हुण नाल लै के ते उन्हां दे पिंड चले आ। उत्थे पुज के नाले तुहानूं अपने तलवंडी मूसे खां दे सीनियर सिटीजन दे जिहड़े इत्थों दे बड़े ही प्यारे रिफाही ते इस्लाही ते समाजी काम करन वाले बुजुर्ग ने, उन्हां दे नाल मिलवावांगे। नाले उन्हां दी शख्सियात दे सवानही खाके तुहाडे हजूर पेश करांगे। ते सानूं यकीन है कि तुसीं साडियां बुजुर्गां नूं मिल के ना सिर्फ खुश होवोगे बल्कि तुहानूं अपने पुरखियां दी भी याद आवेगी और तुसीं फख्र करोगे कि साडे वडके माशाअल्लाह इस तरह दे अजीम लोग होंदे सन। भावें ना खुआंदा होंदे सन या नीम खुआंदा होंदे सन, घट पढ़े लिखे होंदे सन, लेकिन करैक्टर वाइज बड़े बाकिरदार ते बड़े उच्चे लोग होंदे सन। ते आओ फिर चलिए तुहानूं नाल लै के तलवंडी मूसे खां दी ते उत्थे चल के तुहानूं कुछ दोस्तां दे नाल मिलवाइए। आओ साडे नाल। लो जी प्यारे वेखण वालिओ, असी तुहानूं कस्बा तलवंडी मूसे खान दे विच जी आयां नूं आखने आ। इंट्रो दे विच मैं तुहानूं तारफ करा रहा सां इस कस्बे दा ते तुहानूं दस रहा सां कि बड़े बड़े मशाहीर दा ये मस्कन है। एक दो इस्माए गिरामी तुहाडे सामने दोहरांदा चलां। साडे वफाकी सैकटरी मालियात
ਮੁਮਤਾਜ਼ ਹਸਨ ਸਿੱਦੀਕੀ ਸਾਹਿਬ, ਜਿਹੜੇ ਕਿ ਪਾਕਿਸਤਾਨ ਦੇ ਪਹਿਲੇ ਵਜ਼ੀਰ ਆਜ਼ਮ ਲਿਆਕਤ ਅਲੀ ਖਾਨ ਹੋਰਾਂ ਦੇ ਸਟਾਫ ਅਫਸਰ ਵੀ ਰਹੇ, ਉਹ ਵੀ ਇਸੇ ਕਸਬੇ ਦੇ ਸਨ। ਤੇ ਪਿਆਰਿਓ, ਰੀਸੈਂਟ ਪਾਕਿਸਤਾਨ ਦੇ ਵਾਸਤੇ ਐਥਲੈਟਿਕਸ ਦੇ ਵਿੱਚੋਂ ਆਲਮੀ ਇਜਾਜ਼ਾਤ ਹਾਸਲ ਕਰਕੇ ਆਉਣ ਵਾਲੀ ਸਾਡੇ ਦੇਸ਼ ਪੰਜਾਬ ਦੀ ਸਪੁੱਤਰੀ ਸ਼ਬਾਨਾ ਅਖਤਰ, ਉਹ ਵੀ ਇਸੇ ਪਿੰਡ ਦੀ ਹੈ। ਉਹਦਾ ਵੀ ਮੈਂ ਇੰਟਰਵਿਊ ਕੀਤਾ ਸੀ, ਤੁਸਾਂ ਲਾਜ਼ਮੀ ਸਾਡੇ ਮੇਲਾ ਟੀਵੀ ਦੀ ਸਕਰੀਨ ਦੇ ਉੱਤੇ ਮੁਲਾਹਜ਼ਾ ਕੀਤਾ ਹੋਣਾ ਹੈ। ਅੱਜ ਪਿਆਰਿਓ, ਅਸੀਂ ਤੁਹਾਨੂੰ ਨਾਲ ਲੈ ਕੇ ਇਸ ਕਸਬੇ ਆਪਣੇ ਕੁਝ ਬੜੇ ਹੀ ਪਿਆਰੇ ਬਜ਼ੁਰਗਾਂ ਨੂੰ, ਦੋਸਤਾਂ ਨੂੰ, ਮਿੱਤਰਾਂ ਨੂੰ ਮਿਲਾਉਣ ਲਈ ਲੈ ਕੇ ਆਏ ਹਾਂ। ਇਹ ਸਾਡੇ ਜਿਹੜੇ ਕਰੈਕਟਰਸ ਜਿਹੜੇ ਅੱਜ ਅਸੀਂ ਤੁਹਾਨੂੰ ਮਿਲਵਾਵਾਂਗੇ, ਤੁਸੀਂ ਇਹਨਾਂ ਨੂੰ ਮਿਲ ਕੇ, ਇਹਨਾਂ ਬਾਰੇ ਜਾਣ ਕੇ ਇਨਸ਼ਾਅੱਲਾ ਸਪਿਰਿਚੁਅਲੀ ਇੰਜੋਏ ਕਰੋਗੇ, ਰੂਹਾਨੀ ਤੌਰ ਤੇ ਤੁਹਾਨੂੰ ਮਜ਼ਾ ਆਵੇਗਾ। ਕਿਉਂਕਿ ਇਹ ਭੋਲੇ ਭਾਲੇ ਪਿੰਡਾਂ ਦੇ ਲੋਕ ਇੱਕ ਅਜੀਬ ਮੰਜ਼ਲ ਦੇ ਮੁਸਾਫਰ ਹੁੰਦੇ ਨੇ, ਏਡੇ ਦੁਨੀਆਦਾਰ ਨਹੀਂ ਹੁੰਦੇ, ਲੇਕਿਨ ਅੱਲਾਹ ਪਾਕ ਸੱਚੇ ਸਾਹਿਬ ਦੇ ਹਜ਼ੂਰ ਇਹੋ ਜਿਹਿਆਂ ਬੰਦਿਆਂ ਦੀ ਬੜੀ ਕਦਰੋ ਕੀਮਤ ਹੁੰਦੀ ਹੈ, ਤੇ ਅੱਲਾਹ ਪਾਕ ਦੀ ਲੁਕਾਈ ਵੀ ਇਹਨਾਂ ਦੀ ਬੜੀ ਇੱਜ਼ਤ ਕਰਦੀ ਹੈ। ਸਭ ਤੋਂ ਪਹਿਲੇ ਅਸੀਂ ਤੁਹਾਨੂੰ ਆਪਣੇ ਜਿਹੜੇ ਬਜ਼ੁਰਗ ਦੋਸਤ ਦੇ ਨਾਲ ਮਿਲਵਾ ਰਹੇ ਹਾਂ, ਉਹਨਾਂ ਦਾ ਨਾਂ ਹੈ ਭਾ ਬਸ਼ੀਰ ਅਹਿਮਦ ਜੀ। ਪਿਆਰਿਓ, ਇਹਨਾਂ ਨੂੰ ਅਵੈਸ ਕਰਨੀ ਆਖਿਆ ਜਾਂਦਾ ਹੈ। ਸਾਰੇ ਪਿੰਡ ਦੇ ਵਿੱਚ ਨਾ ਇਹਨਾਂ ਦਾ ਨਾਂ ਤੇ ਬਸ਼ੀਰ ਅਹਿਮਦ ਹੈ, ਲੇਕਿਨ ਇਹਨਾਂ ਨੂੰ ਅਵੈਸ ਕਰਨੀ ਆਖਦੇ ਨੇ ਪਿੰਡ ਵਾਲੇ। ਕਿਉਂ ਆਖਦੇ ਨੇ, ਆਓ ਇਹਨਾਂ ਦੀ ਜ਼ੁਬਾਨੀ ਤੁਹਾਨੂੰ ਸੁਣਵਾਉਂਦੇ ਹਾਂ। ਅੱਛਾ ਭਾਜੀ, ਬੜੀ ਤੁਹਾਡੀ ਮਿਹਰਬਾਨੀ, ਸਾਡੀ ਤੁਸੀਂ ਦਰਖਾਸਤ ਤੇ ਆਏ ਹੋ, ਤਸ਼ਰੀਫ ਲਿਆਏ ਹੋ, ਇਹ ਦੱਸੋ ਸਾਡੇ ਵੇਖਣ ਵਾਲਿਆਂ ਨੂੰ ਭਈ ਤੁਹਾਨੂੰ ਅਵੈਸ ਕਰਨੀ ਕਿਉਂ ਆਖਿਆ ਜਾਂਦਾ ਹੈ? ਇਹ ਮੇਰੇ ਕੋਲੋਂ ਨਾ ਕੰਮ ਇਹ ਹੋਇਆ ਹੈ ਜੀ, ਮੇਰੇ ਮਾਲਕ ਨੇ ਕਰਾਇਆ ਇਹ ਗੱਲ। ਜੀ ਜੀ, ਮੈਨੂੰ ਕੋਈ ਪਤਾ ਨਹੀਂ, ਕੋਈ ਲੈਣੀ ਨਹੀਂ ਦੇਣੀ। ਮੇਰੇ ਮੁਰਸ਼ਦ ਦੀ ਜ਼ਾਤ ਪਾਕ ਆਏ ਨੇ। ਪਹਿਲੀ ਵਾਰੀ ਤਲਵੰਡੀ ਮੂਸੇ ਖਾਨ ਦੇ ਵਿੱਚ ਜੀ, ਮਾਜਰੇ ਸ਼ਰੀਫ ਵਾਲੇ ਮੀਆਂ ਸਾਹਿਬ, ਅੱਛਾ, ਗੱਲ ਤੇ ਬਣਾ ਕੇ ਸਾਣਗੇ। ਜੀ ਜੀ, ਮੈਂ 4 ਭਰਾ ਸਾਂ, ਮੇਰੇ ਤੋਂ ਸਭ ਵੱਡੇ ਨੇ। ਇੱਕ ਜਿਹਨੂੰ ਪੇੜ ਘਰੋੜੀ ਆਉਂਦੇ ਨੇ, ਸਾਰਿਆਂ ਤੋਂ ਛੋਟਾ ਹਾਂ, ਉਹ ਮੈਂ ਆ। ਅੱਛਾ ਅੱਛਾ, 90 ਸਾਲ ਮੇਰੀ ਉਮਰ ਹੋ ਗਈ, ਵਾਹ ਵਾਹ, ਸਾਰੇ ਫੌਤ ਹੋ ਗਏ। ਉਹ ਮੀਆਂ ਸਾਹਿਬ ਜਿਹੜੇ ਸਨ, ਮੀਆਂ ਜੀ ਮੁਹੰਮਦ ਅਬਦੁੱਲਾ, ਉਹ ਚਸ਼ਤੀ ਖਾਨਦਾਨ, ਖਾਜਾ ਮੋਇਨੁੱਦੀਨ ਚਸ਼ਤੀ ਖਾਨਦਾਨ ਦੇ ਵਿੱਚੋਂ ਲਗਾ। ਵਾਹ ਵਾਹ, ਖਾਜਾ ਬਾਬਾ ਫਰੀਦ ਗੰਜ ਸ਼ਕਰ ਤੋੜੋ ਤੋੜ ਉਹ ਖਾਨਦਾਨ ਲਗਾਉਂਦਾ। ਜ਼ਿੰਦਾਬਾਦ, ਹਜ਼ਰਤ ਕਾਲਿਆਂ ਵਾਲੇ ਵੀ ਉਹ ਖਾਨਦਾਨ ਲਗਾਉਂਦਾ। ਵਾਹ ਉਹ ਖਾਨਦਾਨ ਉਹ ਹੁਣ ਆਏ ਨੇ, ਤੇ ਮੈਂ ਤੇ ਸਾਂ ਬਿਲਕੁਲ ਨਾ ਕੋ ਪਤਾ ਨਾ ਨਿਮਾ, ਜਿਵੇਂ ਕਿ ਡੰਗਰ ਹੁੰਦਾ। ਹਾਂ, ਸਰਕਾਰ ਗੱਲ ਤੇ ਉਹ ਵੇਖਣੀ, ਨਾ ਕੋ ਅੱਗੇ ਦਾ ਨਾ ਪਿੱਛੇ ਦਾ। ਅਸੀਂ ਬੈਠੇ ਹਾਂ ਤੇ ਫਕੀਰ ਦੀ ਜ਼ਾਤ ਨੂੰ ਮੌਜ ਆ ਗਈ। ਮੌਜ ਆ ਗਈ ਤਾਂ ਆਖਣਗੇ, ਮੇਰਾ ਮਾਂ ਤੇ ਪਿਓ ਉਦੋਂ ਜਿਉਂਦੇ ਸਨ। ਖੈਰੀ ਮੇਰੀ ਅੱਛਾ, ਅੱਬਾ ਜੀ ਜਿਹੜੇ ਸਨ ਏਡੇ ਜਵਾਨ ਸਨ, ਉਹਨਾਂ ਦਾ ਜ਼ਿਕਰ ਜਿਵੇਂ ਤੁਸੀਂ ਕਰਦੇ ਹੋ ਨਾ, ਉਹਨਾਂ ਦਾ ਜ਼ਿਕਰ ਹੀ ਇਹ ਸੀ। ਪੰਜ ਤਨ ਪਾਕ ਦਾ, ਐਲੀਉਲ ਮੁਰਤਜ਼ਾ ਸ਼ੇਰੇ ਖੁਦਾ ਦਾ ਪੰਜ ਤਨ ਪਾਕ ਦਾ ਜ਼ਿਕਰ ਹੀ ਇਹ ਸੀ। ਗੱਲ ਹੀ ਇਹ ਕਰਦੇ ਹੁੰਦੇ ਆ, ਵਾਹ ਜਿਹਦਾ ਮੈਂ ਵੀ ਹਾਂ। ਵਾਹ ਵਾਹ, ਉਹ ਕਿਹੜੀ ਪੁਸ਼ਟ ਵਿੱਚੋਂ ਜੱਟਾ ਲਾਲ ਹੋਇਆ ਤੇ ਕਿਸ ਮਾਂ ਕਰਮਾਂ ਵਾਲੀ ਏ ਜਾਇਆ। ਵਾਹ ਵਾਹ, ਮੇਰੀ ਮਾਂ ਵੀ ਜ਼ਿਕਰ ਉਹ ਹੀ ਕਰਦੇ ਸੀ, ਪੰਜ ਧਨ ਪਾਕ ਉਹਨਾਂ ਦੇ ਆਏ। ਅੱਛਾ, ਉਹਨਾਂ ਆਖਿਆ ਇਹ ਕੌਣ ਬੈਠੇ ਨੇ? ਮੀਆਂ ਸਾਹਿਬ, ਤੁਸੀਂ ਸ਼ਨਾਖਤ ਵਾਲੇ? ਅੱਛਾ ਜੀ, ਗੱਜੋ। ਵਾਹ, ਸੀਨ ਸਾ ਹੋਇਆ ਏ ਬਹੁਤ ਆਸ਼ਕਾਂ ਦਾ, ਤੇ ਜਿੰਨਾ ਇਸ਼ਕ ਪ੍ਰੇਮ ਦੀ ਅੱਗ ਬਾਲੀ, ਤੇ ਜਿੰਨਾ ਪੀਤਾ ਨਹੀਂ ਪਿਆਲਾ ਇਸ਼ਕ ਵਾਲਾ, ਉਹ ਜਾਣ ਜਾਣ ਤੋਂ ਆਪ ਖਾਲੀ। ਅਸਾਂ ਆਪਣਾ ਯਾਰ ਪਛਾਣ ਲਿਆ। ਵਾਹ ਵਾਹ, ਤੇ ਜਦੋਂ ਮਿਲੀ ਸੀ ਬਾਂਗ ਅੱਲਾ ਸਵਾਲੀ, ਸੁਭਾਨ ਅੱਲਾਹ, ਸੁਭਾਨ ਆਖਰ ਦੀ ਬਾਤ, ਜਦੋਂ ਮਿਲੀ ਸੀ ਬਾਂਗ ਅੱਲਾ ਸਵਾਲੀ, ਰਾਮ ਜੀ ਕੁਨ ਫਯਕੂਨ ਦੇ ਵੇਲੜੇ ਦੀ, ਅਸਾਂ ਰਮਦ ਪਛਾਣੀਏ ਹੁਣ ਯਾਰ ਵਾਲੀ। ਅੱਲਾਹੁ ਅਕਬਰ, ਵਾਹ, ਮੇਰੇ ਵਾਲੀ ਬਸ ਹੋ ਗਈ ਜੀ। ਐਡਾ ਸਾਇਆ ਪਿਆ, ਇੰਨਾ ਹੋ ਗਿਆ ਕਿ ਮੇਰੀਆਂ ਰਗਾਮੇ ਪਈਆਂ। ਮੈਨੂੰ ਆਖਣ ਲੱਗਾ, ਮੈਂ ਤੈਨੂੰ ਕੀ ਆਨਾ ਪਿਆ? ਮੈਂ ਕਿਹਾ ਜੀ, ਉਹ ਜੀ ਦਿਆ ਪੁੱਤਰਾ, ਮੈਂ ਤੈਨੂੰ ਕੀ ਆਨਾ ਪਿਆ?
ਮੈਂ ਜੀ ਹੁਕਮ ਇਹ ਆ ਕੌਣ ਬੈਠੇ ਨੇ? ਮੈਂ ਜੀ ਮਾਂ ਦੇ ਬਾਪ, ਇਹਨਾਂ ਦੀ ਕਰਨੀ ਹੈ ਖਿਦਮਤ। ਜਿਹਨੂੰ ਮੈਂ ਆਖਣਾ ਹੋਵੇ ਮੈਂ ਇੱਕੋ ਵਾਰੀ ਆਉਂਦਾ, ਮੈਂ ਦੂਜੀ ਵਾਰੀ ਕਦੇ ਨਹੀਂ ਆਖਦਾ। ਵਾਹ ਵਾਹ ਵਾਹ। ਤੇ ਵੱਡੇ ਭਰਾ ਵੀ ਸਾਰੇ ਕੋਲ ਬੈਠੇ ਨੇ, ਭੈਣਾਂ ਭਰਾ ਬੈਠੇ ਨੇ, ਮਾਂ ਬਾਪ ਵੀ। 62 ਸਾਲ ਲਿਖਿਆ ਕਬਰ ਦੇ, ਪੰਜ ਧਨ ਪਾਕ ਪੰਜ ਨਿਸ਼ਾਨ ਬਣੇ ਨੇ। 62 ਸਾਲ ਹੋ ਗਏ ਨੇ ਮੇਰੇ ਬਾਪ ਨੂੰ ਉਹਲਾ ਲਿਆ, ਤੇ 36 ਸਾਲ 10 ਮਹੀਨੇ ਇਹ ਇਹਨਾਂ ਦੇ, ਮੇਰੀ 90 ਸਾਲ ਉਮਰ ਗਈ, ਇਹਨਾਂ ਦੀ ਖਿਦਮਤ ਕੀਤੀ ਜਾਏ। ਜੋ ਉਹਨਾਂ ਆਖਿਆ ਨਾ ਇੱਧਰ ਜਾਣੇ ਜੀ, ਹੁਕਮ ਮਨੇ ਓਏ ਇੱਧਰ ਜਾ, ਅੱਛਾ ਜੀ ਬਸ ਅਮਾ ਜਾ ਕੇ ਜੀ ਠੀਕ ਹੈ, ਇੱਧਰ ਨਹੀਂ ਮੈਂ ਜਾਣਾ ਜੀ, ਨਹੀਂ ਜਾਂਦੇ। ਵਾਹ ਵਾਹ ਵਾਹ। ਤੇ ਫਿਰ ਉਹ ਮੈਨੂੰ ਅਜੇ ਹੀ ਕੋਈ ਬਿਮਾਰੀ ਲੱਗੀ ਹੈ, ਫਿਰ ਮਾਂ ਦੇ ਪੈਰ ਧੋ ਕੇ ਪਾਣੀ ਪੀ ਛੱਡਣਾ, ਮੈਂ ਮਾਂ ਦੇ ਪੈਰ ਧੋ ਕੇ ਆਪਣਾ ਵੁਜ਼ੂ ਕਰ ਚੱਲਣਾ, ਆਏ ਫਿਰ ਬਿਮਾਰੀ ਲੱਗੀ। ਆਏ ਹਾਏ। ਵਾਹ ਵਾਹ। ਇਦੋਂ ਮੈਨੂੰ ਫਿਰ ਆਉਂਦੇ ਨੇ, ਔਰ ਮੈਂ ਤੇ ਖਾਜਾ ਵੈਸ ਕਰਨੀ ਬਾਰਗਾਹ ਦੇ ਕਰਮਾਂ ਦੀ ਖਾਕ ਵਰਗਾ ਵੀ ਨਹੀਂ। ਵਾਹ ਵਾਹ। ਇਹ ਆਖਿਆ ਜੇ ਉਹ ਫਿਰ ਹੁਣ ਜੀ ਆਂਦੇ ਨੇ, ਉਹ ਕੰਮ ਤੇ ਹੈ ਨਾ ਜਿਹੜਾ ਉਹ ਕਰਦੇ ਸਨ। ਆਹਾ। ਤਾਂ ਸਾਰੀ ਉਮਰ ਤੁਸੀਂ ਆਪਣੀ ਵਾਲਦਾ ਦੇ, ਆਪਣੀ ਮਾਂ ਦੇ ਹੁਕਮ ਜੋ ਉਹਨਾਂ ਦੇ ਮੂੰਹੋਂ ਨਿਕਲਿਆ ਉਹੀ ਉਹ ਹੀ ਕੀਤਾ। ਕੀਤਾ ਜੋ ਵਾਹ। ਹੁਕਮ ਅਮਰ ਹੋਇਆ ਨਾ, ਹਾਂ। ਅਮਰੇ ਮੇਰੇ ਰੱਬੀ, ਜਿੱਥੇ ਕਰਕੇ ਹੁਕਮ ਹੋਇਆ ਆਹਾ। ਮੈਂ ਕਰੋ ਸਜਦਾ, ਵਾਹ ਵਾਹ। ਜੇ ਨਹੀਂ ਕੀਤਾ ਲਾ ਕਿਉਂ ਮਾਰਿਆ ਜਾਵੇ। ਹੁਕਮ ਹੋਇਆ ਤੂੰ ਅਮਰ ਨਹੀਂ ਮੰਨਿਆ, ਉਹ ਤੇਰੇ ਉੱਤੇ ਲਾਨਤ। ਮੈਂ ਹੁਕਮ ਮੰਨਿਆ, ਨਾ ਮੈਨੂੰ ਸਰਕਾਰ ਫਕੀਰ ਬਣਦਾ ਚਾਹ ਰਿਹਾ, ਨਾ ਮੈਨੂੰ ਸੇਠ ਬਣਦਾ ਚਾਹ ਰਿਹਾ, ਨਾ ਘੁਮਿਆਰ ਦਾ, ਮੈਨੂੰ ਕੋਈ ਚਾਹ ਨਹੀਂ। ਮੈਂ ਆਪਣੇ ਬਾਦਸ਼ਾਹ ਦਾ ਹੁਕਮ ਜਿਹੜਾ ਨਾ, ਉਸ ਹੁਕਮ ਦੇ ਮੁਤਾਬਕ ਅੱਜ ਤੱਕ ਇਹ ਮੇਰੇ ਭਾਈ, ਉਹ ਭਾਈ ਨੇ, ਇਹ ਵੀ ਸਾਰੇ ਭਾਈ ਨੇ। ਅੱਜ ਮੈਂ ਮਾਂਜਾ ਕੱਛੇ ਮਾਰਿਆ ਤੇ ਮੈਂ ਉੱਥੇ ਹਾਜ਼ਰੀ ਦਿੰਦਾ ਸੀ ਜਿਹੜਾ ਮੇਰੇ ਮੁਰਸ਼ਿਦ ਹੁਕਮ। 36 ਸਾਲ 10 ਮਹੀਨੇ ਮੌਜੂਦਗੀ ਦੇ ਵਿੱਚ ਹੋਈ ਨੇ। 36 ਸਾਲ 10 ਮਹੀਨੇ ਮਾਂ ਦੇ ਕਦਮਾਂ 'ਚ। ਕਦਮਾਂ ਦੇ ਵਿੱਚ। ਵਾਹ ਵਾਹ। ਤੇ ਹੁਣ ਵਾਲਦਾ ਸਾਹਿਬ ਹੱਕ ਹੋ ਗਿਆ ਨਾ, ਤੇ ਹੁਣ ਉਹਨਾਂ ਦੀ ਕਬਰ ਤੇ ਝਾੜੂ ਮਾਰ ਦੇ। ਕਬਰ ਤੇ ਝਾੜੂ 5 ਨਿਸ਼ਾਨ ਅੱਗੇ ਬਣ ਗਏ ਨੇ, 5। ਆਇਆ। ਉਹ ਭਾਈ ਜਿਹੜਾ ਸਾਰੇ ਵੇਖੇ, ਕਿਉਂ ਜੀ ਸਰਕਾਰ ਕੋਈ ਦੱਸੋ। ਉਹ ਭਾਈ ਤੇ 4 ਚਿਰਾਗ ਬਾਲਦਾ ਜੇ ਮੈਨੂੰ, ਜਿਹੜਾ ਮੇਰੇ ਮੁਰਸ਼ਿਦ ਨੇ ਆਦਤ ਦਿੱਤਾ। ਤੇ ਮੁਰਸ਼ਿਦ ਤੁਹਾਡੇ ਕਿਹੜੇ ਸਨ? ਮੀਆਂ ਮੁਹੰਮਦ ਅਬਦੁੱਲਾ ਮਾਜਰੇ ਸ਼ਰੀਫ ਵਾਲੇ, ਮਾਜਰਾ ਕਲਾਂ, ਵਾਹ। ਸਮਝ ਆ ਰਿਹਾ ਪਰ। ਹਾਂ ਜੀ ਮੈਂ ਸਮਝ ਗਿਆ। ਮੀਆਂ ਚਸ਼ਤੀ ਖਾਨਦਾਨ, ਖਾਜਾ ਮੋਇਨੁੱਦੀਨ ਚਸ਼ਤੀ ਰਹਿਮਤੁல்லாਹ ਤੈਸੀ, ਰਸੂਲ ਜੀ ਨੇ 90 ਲੱਖ ਨੂੰ ਕਲਮਾ ਪੜਾਇਆ, ਉਹ ਲੈਣ ਲੱਗੇ। ਤੇ ਕਦੀ ਮਾਂ ਹੋਰੀ ਨਾਰਾਜ਼ ਵੀ ਹੋਏ ਸਨ? ਮਾਰੀ ਹਾਂ। ਇਹ ਨਾਰਾਜ਼ ਤੋਂ ਹੁੰਦੇ ਸਾਜੇ। ਇਹ ਜੇ ਵੇਖੋ ਨਾ ਬਚਪਨ 'ਚ ਇੱਕ ਐਸਾ ਕੰਮ ਹੁੰਦਾ ਹੈ, ਉਹ ਇੱਕ ਵਾਰੀ ਨਾਰਾਜ਼ ਹੋਏ ਨੇ ਜੀ। ਤੇ ਮੈਂ ਬਾਹਰ ਲੜ ਕੇ ਆ ਗਿਆ ਬਚਪਨ ਦੇ ਵਿੱਚ, ਤੇ ਅਲਾਮਾ ਆਇਆ, ਆਖਣ ਲੱਗੇ ਵੇ ਕੋਈ ਗਾਲ ਨਹੀਂ ਕੱਢੀ ਹਾਂ ਵੇ। ਮੈਂ ਡਰ ਗਿਆ, ਮੇਰੀ ਮਾਂ, ਹਾਂ। ਮੇਰੀ ਮਾਂ ਕੀ ਆਖਿਆ, ਮੈਂ ਡਰ ਗਿਆ। ਵੇ ਮੈਨੂੰ ਅਲਾਮਾ ਨਾ ਆਵੇ, ਆਇਆ। ਧੀ ਨੂੰ ਧੀ ਸਮਝਣਾ ਹੀ, ਮਾਂ ਨੂੰ ਮਾਂ ਸਮਝਣਾ ਹੀ। ਮੇਰੀ ਜਿਹੜੀ ਹੋਵੇਗੀ ਉਹਨੂੰ ਮਾਂ ਸਮਝਣੀ, ਉਦੋਂ ਛੋਟੀ ਧੀ ਸਮਝਣੀ ਹੈ, ਭੈਣ ਸਮਝਣੀ ਹੈ, ਉਦੋਂ ਛੋਟੀ ਤੂੰ ਧੀ ਸਮਝਣੀ ਹੈ। ਤੇਰੀ ਅੱਖ ਜਗਾਏ ਰਹਾ ਉਡਾ ਦਿਆਂਗੀ। ਮੇਰੀ ਮਾਂ ਐਡੀ ਸਰੂਰ ਵਾਲੀ ਸੀ, ਵਾਹ ਤੇ ਆਪਣੇ ਖਾਮਨ ਦੀ ਬੜੀ ਤਾਬਿਆਦਾਰ। ਵਾਹ ਅੱਗੋਂ ਉਹਦੇ ਵਿੱਚੋਂ ਪੈਦਾ ਹੋਇਆ ਜਿਹੜਾ ਉਹਨਾਂ ਨੇ ਪਾਣੀ ਪੀ ਗਏ। ਵਾਹ। ਤੇ ਵਾਲਦਾ ਸਾਹਿਬਾ ਦੇ ਪੈਰ ਧੋ ਕੇ ਆ ਤੇ ਉਸ ਪਾਣੀ ਨਾਲ ਵਜ਼ੂ ਕਰਦੇ ਹੋ? ਹਾਂਜੀ ਬਿਲਕੁਲ। ਠੀਕ ਠੀਕ ਠੀਕ। ਉਹਨਾਂ ਆਪਣੀ ਅੱਖੀ ਵੇਖਿਆ ਸਾਰਾ। ਮੈਂ ਕੋਈ ਕੂੜ ਨਹੀਂ ਮਾਰਦਾ, ਮੈਂ ਕੋਈ ਆਪਣੀ ਬਾਜ਼ੀ ਨਹੀਂ ਕਰਦਾ, ਮੈਂ ਆਪਣੀ ਬਾਜ਼ੀ ਨੂੰ ਛਿੱਤਰ ਮਾਰਨਾ। ਸਭ ਸਾਹਿਬ ਨੇ ਵੜਿਆਈਆਂ, ਤੁਹਾਡੀਆਂ ਮਿਹਰਬਾਨੀਆਂ, ਵਾਹ ਵਾਹ। ਮੇਰੇ ਗੁਰੂ ਦੀਆਂ ਮਿਹਰਬਾਨੀਆਂ, ਜਨਾਬੇ ਮੁਹੰਮਦ ਮੁਸਤਫਾ ਅੱਲਾਹੁ ਲਾਖ ਦੀਆਂ ਮਿਹਰਬਾਨੀਆਂ, ਮੌਲਾ ਮੁਸ਼ਕਿਲ ਕਸ਼ਾ ਸ਼ੇਰੇ ਪੰਜ ਤਨ ਪਾਕ ਦੀਆਂ ਮਿਹਰਬਾਨੀਆਂ, ਸਾਰਾ ਉਹਨਾਂ ਦਾ। ਵਾਹ। ਮੈਂ ਸਦਕਾ ਜਨਾਬੇ ਮੁਹੰਮਦ ਮੁਸਤਫਾ ਦਾ ਕਦਮਾਂ ਦਾ ਸਦਕਾ, ਆਪਣੇ ਇਰਾਦੇ ਦੇ ਮੁਤਾਬਕ ਮੈਂ ਉਹ ਖਾਣਾ ਪੀਣਾ, ਆਪਣੇ ਹਜ਼ੂਰ ਪਾਕ ਦੇ ਕਦਮਾਂ ਦਾ ਸਦਕਾ ਜਿਹੜਾ ਆਇਆ। ਤੇ ਗੈਰ ਨੇ ਦੇਣਾ ਵੀ 1 ਰੁਪਈਆ ਵੀ ਕਿਲੇ ਆ ਜਾ ਕੰਮ ਕਰਦਿਆਂ ਕੱਢ ਕੇ ਉਹ ਮਾਰਨ ਮੇਰਾ। ਕੰਮ ਕੀ ਕਰਦੇ ਹੋ? ਕੰਮ ਅਸੀਂ ਹੁਣ ਬਾਈ ਦਾ ਪਹਿਲਾਂ ਕਰਦੇ ਰਹੇ ਜੇ ਬਾਬੇ ਗੁੱਲੂ ਸ਼ਾਹ ਕੋਰੇ ਕੀ 12-14 ਸਾਲ ਮੰਡੀ ਬਾਈ ਜੀ। ਉਸ ਤੋਂ ਬਾਅਦ ਆ ਕੇ ਬੱਚੇ ਇੱਥੇ ਕੰਮ ਕਰਦੇ ਨੇ, ਕੋਈ ਲਾਹੌਰ ਕਰਦੇ ਨੇ, ਕੋਈ ਫੈਕਟਰੀ ਪਾਈ, ਕੋਈ ਐਸਾ ਕਰਕੇ ਨਾ ਕੰਮ ਸ਼ਮ ਕਰਦੇ ਨੇ। ਤੇ ਮੈਨੂੰ ਤਾਂ ਕੰਮ ਉਹਨਾਂ ਛਡਾ ਛੜਿਆ ਪਾਉਣ ਦੀ, ਜਦੋਂ ਯੂਸਫ ਆਇਆ ਉਦੋਂ ਛਡਾ ਲਿਆ। ਬਾਈ ਤੁਸੀਂ ਬੜਾ ਕੀਤਾ ਹੁਣ ਛੱਡ।
ਮੈਂ ਤੇ ਸਰਕਾਰ ਤੁਹਾਡੇ ਕਰਮ ਨਾਲ, ਤੁਹਾਡੀ ਮਿਹਰਬਾਨੀ ਨਾਲ, ਤੁਹਾਡੇ ਅਹਿਸਾਨ ਨਾਲ, ਮੇਰੇ ਕਰਮ ਨਾਲ ਜਾਂ ਬਿਲਕੁਲ ਨਾਲ ਹੁਣ ਸਿਰਫ ਵਾਲਦਾ ਸਾਹਿਬਾਂ ਦੀ ਡਿਊਟੀ। ਵਾਲਦਾ ਸਾਹਿਬ ਬੋਝੇ ਮੇਰੇ ਭਰੀ ਰੱਖਦੇ ਨੇ, 4 ਬੱਚੇ ਨੇ ਉਹਦੇ ਯੂਸਫ ਦੇ, ਤੇ ਹੱਥ ਪੈਰ ਚੁੰਮ ਕੇ ਜਾਂਦੇ ਜੇ। ਲਾਹੌਰ ਵੀ ਜਾਂਦੇ, ਜਿੱਥੇ ਜਾਣੇ ਹੱਥ ਪੈਰ ਚੁੰਮ ਕੇ ਜਾਂਦੇ ਨੇ। ਵਾਹ ਅੱਗੋਂ ਉਹਨਾਂ ਦੀ ਔਲਾਦ ਉਹਨਾਂ ਦੀ ਚੁੰਮਦੀ ਹੈ ਬਈ, ਆਇਆ ਹਾ। ਐਂ ਕਰਕੇ ਨਸਲ ਟੁੱਟੀ। ਇਹ ਗੱਲ ਖਾਬ ਦੀ ਨਹੀਂ ਮਾਸਟਰ ਜੀ, ਇਹ ਗੱਲ ਖਾਬ ਦੀ ਹੈ ਕਿ ਵੇਖਣ ਦੀ ਹੈ। ਵਾਹ ਵਾਹ। ਮੈਂ ਕੋ ਆਪਣੇ ਕੋਲੋਂ ਵਡਿਆਈ ਨਹੀਂ ਕਰਦਾ, ਇਹ ਮੇਰੇ ਕੋਲ ਕੰਮ ਕਰਾਇਆ ਗਿਆ, ਮੇਰੇ ਮੁਰਸ਼ਦ ਦੀ ਜ਼ਾਤ ਪਾ ਕਰਾਇਆ, ਮੈਂ ਇਸ ਕਾਬਲ ਨਹੀਂ। ਵਾਹ ਵਾਹ। ਮੇਰੇ ਮੁਰਸ਼ਦ ਦੀ ਜ਼ਾਤ। ਲੋ ਜੀ ਪਿਆਰਿਓ, ਇਹ ਸਨ ਬਾਬਾ ਜੀ ਬਸ਼ੀਰ ਅਹਿਮਦ ਸਾਹਿਬ, ਸਾਡੇ ਤਲਵੰਡੀ ਮੂਸੇ ਹਾਂ ਦੇ ਇਹ ਵਸਨੀਕ ਨੇ, ਜਿਨ੍ਹਾਂ ਦੇ ਨਾਲ ਅਸੀਂ ਤੁਹਾਨੂੰ ਮਿਲਵਾਇਆ। ਇਹਨਾਂ ਨੂੰ ਪਿੰਡ ਵਾਲੇ ਸਾਰੇ ਅਵੈਸ ਕਰਨੀ ਆਖਦੇ ਨੇ। ਅਸਾਂ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਅਵੈਸ ਕਰਨੀ ਕਿਉਂ ਆਖਦੇ ਨੇ, ਤੇ ਫਿਰ ਪਿਆਰਿਓ ਤੁਸੀਂ ਸੁਣਿਆ, ਉਹਨਾਂ ਜਵਾਬ ਦਿੱਤਾ ਹੈ ਵੀ ਮੈਂ ਚੂੰਕਿ ਹਜ਼ਰਤ ਅਵੈਸ ਕਰਨੀ ਸਰਕਾਰ ਜਿਹੜੇ ਨੇ, ਮੈਂ ਉਹਨਾਂ ਦਾ ਹਮਪੱਲਾ ਤੇ ਨਹੀਂ ਹੋ ਸਕਦਾ। ਉਹ ਤੇ ਅੱਲਾਹ ਪਾਕ ਦੇ ਬੜੇ ਹੀ ਨੇਕ ਤੇ ਬਰਗਜ਼ੀਦਾ ਬੰਦੇ ਸਨ, ਮੈਂ ਉਹਨਾਂ ਦਾ ਨਕਲੀਆ ਵਾਂ। ਮੈਂ ਉਹਨਾਂ ਦੀ ਨਕਲ ਮਾਰਦਿਆਂ ਹੋਇਆਂ 36 ਸਾਲ ਤੇ 10 ਮਹੀਨੇ ਉਹੀ ਕੰਮ ਕੀਤਾ, ਉਹੀ ਹੁਕਮ ਮੰਨਿਆ ਜੋ ਮੇਰੀ ਵਾਲਦਾ ਮਾਜਦਾ ਨੇ ਮੈਨੂੰ ਦਿੱਤਾ, ਤੇ ਅੱਲਾਹ ਨੇ ਮੈਨੂੰ ਫਿਰ ਬੜੇ ਹੀ ਭਾਗ ਲਾਏ ਨੇ। ਔਰ ਮਾਂ ਦੀਆਂ ਦੁਆਵਾਂ ਦੇ ਨਾਲ ਆਸੂਦਾ ਹਾਲੀ ਵੀ ਮਿਲੀ ਏ, ਇੱਜ਼ਤ ਵੀ ਮਿਲੀ ਏ, ਤੇ ਰੱਬ ਵੀ ਰਾਜ਼ੀ ਕੀਤਾ, ਤੇ ਮਾਂ ਜਿਹਦੇ ਕਦਮਾਂ ਥੱਲੇ ਜੰਨਤ ਏ ਉਹਨੂੰ ਵੀ ਰਾਜ਼ੀ ਕੀਤਾ। ਹੁਣ ਉਹ ਪਰਦਾ ਫਰਮਾ ਗਿਆ ਨੇ, ਤੇ ਹੁਣ ਮੈਂ ਉਹਨਾਂ ਦੀ ਕਬਰ ਤੇ ਡਿਊਟੀ ਦੇਣਾ। ਤੁਸੀਂ ਸੁਣਿਆ ਵੀ ਬਾਬੇ ਹੋਰਾਂ ਨੇ ਦੱਸਿਆ ਕਿ ਮੈਂ ਜਾ ਕੇ ਝਾੜੂ ਕੱਛੇ ਮਾਰਿਆ ਹੁੰਦਾ, ਤੇ ਸੁਬਾਹ ਨਮਾਜ਼ ਪੜ੍ਹ ਕੇ ਜਾ ਕੇ ਤੇ ਉੱਥੇ ਜਾਰੂਬ ਕਸ਼ੀ ਕਰਨਾ, ਸਫਾਈ ਕਰਨਾ, ਆਪਣੀ ਮਾਂ ਨਾਲ ਗੱਲਾਂ ਕਰਨਾ। ਪਿਆਰਿਓ, ਇਸੇ ਪਿੰਡ ਦੇ ਇੱਕ ਸਾਡੇ ਹੋਰ ਬੜੇ ਹੀ ਮੁਅੱਜ਼ਜ਼ ਦੋਸਤ ਸਾਰੀ ਜ਼ਿੰਦਗੀ ਮਹਿਕਮਾ ਤਾਲੀਮ ਦੇ ਵਿੱਚ ਖਿਦਮਾਤ ਸਰ ਅੰਜਾਮ ਦਿੰਦੇ ਰਹੇ, ਮਾਹਿਰ ਤਾਲੀਮ ਨੇ, ਮੁਅੱਲਮ ਰਹੇ, ਮੁਦਰਸ ਰਹੇ, ਬਹੁਤ ਸਾਰੇ ਆਲੇ ਦੁਆਲੇ ਦੇ ਪਿੰਡਾਂ ਦੇ ਵੀ ਹਜ਼ਾਰਾਂ ਬੱਚੇ ਇਹਨਾਂ ਦੇ ਸ਼ਾਗਿਰਦ ਰਹੇ। ਇਹਨਾਂ ਦਾ ਨਾਮੇ ਨਾਮੀ ਹੈ ਮਾਸਟਰ ਸ਼ੁਕਰਦੀਨ ਸਾਹਿਬ। ਉਹ ਭਾ ਬਸ਼ੀਰ ਅਹਿਮਦ ਸਾਹਿਬ ਦੇ ਹਮਸਾਏ ਵੀ ਨੇ, ਗੁਆਂਢੀ ਵੀ ਨੇ, ਪਿੰਡਦਾਰ ਵੀ ਨੇ, ਬੜਾ ਉਹਨਾਂ ਨੂੰ ਜਾਣਦੇ ਵੀ ਨੇ। ਆਓ ਇਹਨਾਂ ਦੇ ਨਾਲ ਮਾਸਟਰ ਸਾਹਿਬ ਨਾਲ ਵੀ ਤੁਹਾਨੂੰ ਮਿਲਵਾਈਏ, ਤੇ ਬਾਬੇ ਬਸ਼ੀਰ ਬਾਰੇ ਕੁਝ ਗੱਲਾਂ ਮਾਸਟਰ ਸਾਹਿਬ ਦੇ ਨਾਲ ਵੀ ਕਰੀਏ। ਮਾਸਟਰ ਸਾਹਿਬ, ਤੁਸੀਂ ਸਾਡੇ ਬੜੇ ਮੁਅੱਜ਼ਜ਼ ਦੋਸਤ ਹੋ, ਮਿਹਰਬਾਨ ਹੋ, ਅੱਗੇ ਵੀ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੁੰਦੇ ਹਾਂ। ਅੱਜ ਇਹ ਭਾ ਬਸ਼ੀਰ ਨੂੰ ਅਸਾਂ ਬੁਲਾਇਆ ਸੀ ਸਪੈਸ਼ਲੀ ਕਿ ਪਿੰਡ ਦੇ ਵਿੱਚ ਵੇਖੋ ਨਾ, ਇਹਨਾਂ ਨੂੰ ਅਵੈਸ ਕਰਨੀ ਆਖਿਆ ਜਾਂਦਾ ਹੈ, ਤੇ ਤੁਸੀਂ ਵੀ ਜ਼ਰਾ ਦੱਸੋ ਵੀ ਕਿਉਂ ਇਹਨਾਂ ਨੂੰ ਆਖਦੇ ਨੇ ਲੋਕੀ। ਦਰਅਸਲ ਗੱਲ ਇਹ ਵੀ ਜਿਵੇਂ ਆਪਣੇ ਉਸ ਗੱਲਬਾਤ ਦੇ ਵਿੱਚ ਦੱਸਿਆ ਜੀ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਹਵਾਲੇ ਨਾਲ, ਜਿਵੇਂ ਉਹਨਾਂ ਨੂੰ ਪਤਾ ਲੱਗਾ ਅਵੈਸ ਕਰਨੀ ਦੀ ਸ਼ਖਸੀਅਤ ਕੀ ਸੀ, ਕਿਵੇਂ ਆਪਣੇ ਸਾਹਬਰ ਨੂੰ ਆ ਕੇ ਉਹਨਾਂ ਕੋਲ ਦੁਆ ਕਰਵਾਉਣੀ ਹੈ। ਉਹ ਐਜ਼ ਏ ਮੁਸਲਮ ਬੰਦੇ ਨੇ ਕੋਈ ਗੱਲ ਪੱਲੇ ਬੰਨ ਲਵੇ, ਬੜੀ ਵੱਡੀ ਗੱਲ ਹੈ। ਵਾਹ ਵਾਹ। ਉਹਨੇ ਐਜ਼ ਏ ਮੁਸਲਮ ਇਹ ਗੱਲ ਨੂੰ ਪੱਲੇ ਬੰਨ ਲਿਆ। ਉਹਨਾਂ ਨੇ ਪੀਰਾਂ ਦੱਸਿਆ, ਜਿਸ ਤਰ੍ਹਾਂ ਉਹਨਾਂ ਦੇ ਦਿਨ ਗੱਲ ਆ ਗਈ ਜੀ ਜੀ, ਉਹਨਾਂ ਨੇ ਅਮਲ ਕਰਕੇ ਬਹਾਤਾ। ਬਿਲਕੁਲ ਮੇਰੇ ਇਹਨਾਂ ਦੇ ਬੇਟੇ ਮੇਰੇ ਸ਼ਾਗਿਰਦ ਵੀ ਨੇ, ਘਰ ਆਉਣ ਜਾਣ ਬੜਾ ਹੈ। ਮੇਰੇ ਮਾਮਾ ਨਜ਼ੀਰ ਅਹਿਮਦ, ਦੱਸੋ ਫਿਰ ਨਜ਼ੀਰ ਅਹਿਮਦ ਹੁਮਰਾਨੇ ਆ ਜੀ, ਉਹਨਾਂ ਨਾਲ ਵੀ ਬੜੀ ਬੈਠਕ ਸੀ ਇਹਨਾਂ ਦੀ, ਬੜੇ ਜੀ। ਅੱਛਾ। ਤੇ ਹਜ਼ਰਤ ਕੈਨ ਅਲ ਸ਼ਰੀਫ ਵਾਲੇ ਉਹਨਾਂ ਦੇ ਉਹ ਬਹੁਤ ਕਰਦੇ, ਉਹਨਾਂ ਦੇ ਉਹ ਯਾਨੀ ਬਾਲ ਕੇ ਸਨ, ਉਹ ਉਹਨਾਂ ਦੇ ਪੀਰ ਸਨ। ਵਾਹ। ਉਹ ਜਦੋਂ ਵੀ ਤਲਵੰਡੀ ਮੂਸੇ ਤੀਰੀ ਲਾਉਂਦੇ ਹਨ ਨਾ, ਤੇ ਇਹ ਇਹਨਾਂ ਦੀ ਮਜਲਿਸ ਦੇ ਵਿੱਚ ਰਾਤ ਗਇਆ ਤੱਕ ਦਿਨ 2-2 3-3 ਦਿਨ ਇਹਨਾਂ ਇਕੱਠਿਆਂ ਰਹਿਣਾ ਹੁੰਦਾ ਸੀ। ਤੁਸੀਂ ਕੋਈ ਅੱਖੀਂ ਵਾਕਿਆ ਵੇਖਿਆ ਹੋਵੇ ਇਹ ਆਪਣੀ ਵਾਲਦਾ ਨਾਲ ਕਿੱਡਾ ਪਿਆਰ ਕਰਦੇ ਹਨ? ਕਿਵੇਂ ਵੇਖਣਾ ਕੀ ਹੈ, ਮੈਂ ਇਹਨਾਂ ਦੀ ਗੱਲ ਸੁਣ ਕੇ ਮੈਂ ਖੁਦ ਉਹ 'ਤੇ ਅਮਲ ਕਰਨਾ ਪਿਆ। ਵਾਹ ਵਾਹ। ਮੇਰਾ ਤੇ ਇਹਨਾਂ ਦੀ ਰੋਜ਼ਾਨਾ ਮੁਲਾਕਾਤ ਕਬਰਸਤਾਨ, ਹਰ ਰੋਜ਼ ਮੇਰੀ ਇਹਨਾਂ ਦੀ ਮੁਲਾਕਾਤ ਕਬਰਸਤਾਨ ਹੁੰਦੀ ਹੈ ਸਵੇਰ ਦੇ ਟਾਈਮ। ਅੱਛਾ। ਨਮਾਜ਼ ਤੋਂ ਬਾਅਦ ਇਹਨਾਂ ਦਾ ਵਤੀਰਾ ਹੈ, ਤੇ ਮੇਰਾ ਵੀ ਇੱਕ ਚਲੋ ਛੋਟਾ ਜਿਹਾ ਕੰਮ ਵਾਲੇ, ਅਸੀਂ ਦੋਵੇਂ ਗਏ ਹੁੰਦੇ ਹਾਂ ਕਬਰਸਤਾਨ ਸਵੇਰੇ। ਵਾਹ ਵਾਹ। ਮੈਂ ਆਪਣੀ ਵਾਲਦਨ ਚਲੋ ਥੋੜਾ ਜਿਹਾ ਉੱਥੇ ਸਲਾਮ ਪੇਸ਼ ਕਰਨਾ ਵਾ, ਤੇ ਇਹ ਉਹ ਕਰਕੇ ਅਕਸਰ ਝਾੜੂ ਮਾਰ ਕੇ ਬਾਹਰ ਨਿਕਲਦੇ ਨੇ ਜਾਂ ਜਾਂਦੇ ਹੁੰਦੇ ਨੇ, ਯਾਨੀ ਮੇਰੀ ਰੋਜ਼ਾਨਾ ਇਹਨਾਂ ਦੀ ਮੁਲਾਕਾਤ ਹੁੰਦੀ ਹੈ। ਉਹ ਤਾਂ ਦੱਸਣ ਮਹੱਲੇਦਾਰੀ ਦੇ ਵਿੱਚ, ਤੇ ਉਹ ਮਾਰ ਹੀ ਸਾਡੇ ਵਡੇਰੇ ਸੇ ਮਾਸ਼ਾਅੱਲਾ। ਤੇ ਫਿਰ ਪੁੱਛੇ ਸੁਣਾਓ, ਬੱਚੇ ਪੁੱਛੇ, ਤਾਂ ਬੜੀ ਤਾਰੀਫ ਇਹਨਾਂ ਦੀ ਕਰਦੇ ਹਨ ਕਿ ਮੈਂ ਇਹਨਾਂ ਦਾ ਬੜੀਆਂ ਦੁਆਵਾਂ ਕਰਨੀਆਂ। ਮੇਰਾ ਬਸ਼ੀਰ ਅਹਿਮਦ ਬੜਾ ਚੰਗਾ ਹੈ, ਮੇਰਾ ਬਸ਼ੀਰ ਅਹਿਮਦ ਬੜਾ ਚੰਗਾ। ਤੇ ਵੱਡੇ ਭਾਈ ਜਿਹੜੇ ਚਲੋ ਹੱਸਦੇ ਰਹੇ ਕਰਦੇ, ਲੇਕਿਨ ਉਹ ਯਾਦ ਨਹੀਂ ਯਾਰ ਸਾਨੂੰ ਵੀ ਮੌਕਾ ਮਿਲਦਾ ਤੇ ਹੋ ਰਹੇ ਯਾਰ ਅਸੀਂ ਵੀ ਕੋਈ ਸਾਨੂੰ ਨਾ ਲੈਣਾ ਨਾ ਬਣਦਾ। ਇਸ ਵਾਸਤੇ ਅਸੀਂ ਇਹਨਾਂ ਨੂੰ ਨਾ ਮਤਲਬ ਚਲੋ ਮਜ਼ਾਕ ਨਹੀਂ ਇਹ ਗੱਲ ਦੇ ਵਿੱਚ, ਲੇਕਿਨ ਉਹ ਅਮਲ ਜਿਹੜਾ ਅਵੈਸ ਕਰਨੀ ਸਾਹਿਬ ਨੇ ਕੀਤਾ, ਉਹ ਮਤਲਬ ਅਮਲ ਜਿਹੜਾ ਇਹਨਾਂ ਅੱਲਾ ਉਹਨਾਂ ਕਬੂਲ ਕਰੇ, ਉਹ ਇਹ ਕਰਦੇ ਰਹੇ ਨੇ।
ਲਓ ਜੀ ਪਿਆਰਿਓ, ਤੁਸੀਂ ਸਾਡੇ ਮਾਸਟਰ ਸ਼ੁਕਰਦੀਨ ਸਾਹਿਬ ਦੀਆਂ ਗੱਲਾਂ ਬਾਤਾਂ ਸੁਣੀਆਂ। ਉਹ ਪੈ ਫਰਮਾਉਂਦੇ ਸਨ ਕਿ ਚੂੰਕਿ ਭਾਈ ਬਸ਼ੀਰ ਅਹਿਮਦ ਨੇ ਸਾਰੀ ਜ਼ਿੰਦਗੀ ਹਜ਼ਰਤ ਅਵੈਸ ਕਰਨੀ ਦੀ ਸੁਨਨਤ ਦੇ ਉੱਤੇ ਅਮਲ ਕੀਤਾ ਹੈ, ਤੇ ਇਹ ਤੇ ਸਾਹਿਬੋ ਤੁਸੀਂ ਸਾਰੇ ਜਾਣਦੇ ਹੋ ਕਿ ਹਜ਼ਰਤ ਅਵੈਸ ਕਰਨੀ ਰਹਿਮਤੁल्लाह ਤਾਲਾ ਅਲੈਹ ਜਿਹੜੇ ਸਨ, ਉਹਨਾਂ ਨੂੰ ਇਹ ਮਰਤਬਾ ਜਿਹੜਾ ਪਿਆਰੇ ਨਬੀ ਪਾਕ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈहि व आलिहि व असहाबिहि व अज़वाजिहि व बारिक वसल्लम ਸਾਡੀ ਸੱਚੀ ਸਰਕਾਰ ਨੇ ਆਪਣੇ ਅਣਡਿੱਠੇ ਸੁਹਾਬੀ ਦਾ ਰੁਤਬਾ ਉਹਨਾਂ ਨੂੰ ਅਤਾ ਕੀਤਾ ਸੀ। ਇਹ ਮਰਤਬਾ ਪਿਆਰਿਓ ਉਹਨਾਂ ਨੂੰ ਆਪਣੀ ਵਾਲਦਾ ਦੀ ਖਿਦਮਤ ਪਾਰੋਂ ਹੀ ਮਿਲਿਆ ਸੀ। ਹਾਲਾਂ ਆਪ ਨਾ ਨਬੀ ਪਾਕ ਸੱਚੇ ਸਾਹਿਬ ਦੀ ਖਿਦਮਤ ਆਲੀਆ ਦੇ ਵਿੱਚ ਹਾਜ਼ਰ ਹੋਏ, ਨਾ ਆਪ ਦੀ ਸੋਹਬਤ ਦੇ ਵਿੱਚ ਬੈਠੇ, ਨਾ ਆਪ ਜੀ ਦੇ ਨਾਲ ਹਮ ਕਲਾਮ ਹੋਣ ਦਾ ਸ਼ਰਫ ਹਾਸਲ ਹੋਇਆ। ਅਣਡਿੱਠਾ ਨਬੀ ਪਾਕ ਨੇ ਉਹਨਾਂ ਨੂੰ ਆਪਣਾ ਸੁਹਾਬੀ ਕਰਾਰ ਦੇ ਦਿੱਤਾ ਕਿ ਮਾਂ ਦੀ ਖਿਦਮਤ ਦੇ ਵਿੱਚ ਸਾਰੀ ਜ਼ਿੰਦਗੀ ਉਹਨਾਂ ਬਿਤਾਈ। ਬਲਕਿ ਪਿਆਰੇ ਨਬੀ ਪਾਕ ਨੇ ਹਜ਼ਰਤ ਉਮਰ ਨੂੰ ਤੇ ਹਜ਼ਰਤ ਅਲੀ ਨੂੰ ਇਹ ਵਸੀਅਤ ਵੀ ਫਰਮਾਈ, ਤਾਕੀਦ ਫਰਮਾਈ ਕਿ ਮੇਰੇ ਤੋਂ ਬਾਅਦ ਜਾ ਕੇ ਤੇ ਅਵੈਸ ਕਰਨੀ ਨੂੰ ਮਿਲਿਆ ਜੇ, ਇਹ ਮੇਰਾ ਖਰਕਾ ਮੁਬਾਰਕ ਉਹਨਾਂ ਨੂੰ ਦੇ ਦਿਆ ਜੇ, ਤੇ ਉਹਨਾਂ ਨੂੰ ਆਖਿਆ ਜੇ ਕਿ ਮੇਰੀ ਉਮਤ ਵਾਸਤੇ ਦੁਆ ਕਰਨ। ਉਹਨਾਂ ਫਿਰ ਦੁਆ ਵੀ ਕੀਤੀ ਸੀ, ਤੁਹਾਨੂੰ ਉਹ ਵਾਕਿਆ ਵੀ ਸਾਰਾ ਆਉਂਦਾ ਹੋਣਾ ਹੈ। ਪਿਆਰਿਓ, ਸਾਡੇ ਇਸ ਪਿੰਡ ਤਲਵੰਡੀ ਮੂਸੇ ਖਾਂ ਦੇ ਇਹ ਬਜ਼ੁਰਗ ਭਾਈ ਬਸ਼ੀਰ ਅਹਿਮਦ ਸਾਹਿਬ ਜਿਨ੍ਹਾਂ ਦੇ ਨਾਲ ਅਸਾਂ ਤੁਹਾਨੂੰ ਮਿਲਵਾਇਆ, ਉਹਨਾਂ ਬਾਰੇ ਮਾਸਟਰ ਸਾਹਿਬ ਵੀ ਪੈ ਫਰਮਾਉਂਦੇ ਨੇ ਕਿ ਚੂੰਕਿ ਮਾਸਟਰ ਸਾਹਿਬ ਉਹਨਾਂ ਦੇ ਹਮਸਾਏ ਨੇ, ਤੇ ਉਹ ਆਖਦੇ ਨੇ ਵੀ ਅਸੀਂ ਸਾਰੀ ਜ਼ਿੰਦਗੀ ਇਹ ਵੇਖਿਆ ਕਿ ਇਹਨਾਂ ਉਹੀਓ ਹੀ ਕਦਮ ਉਠਾਇਆ ਜਿੱਧਰ ਇਹਨਾਂ ਦੀ ਮਾਂ ਦਾ ਹੁਕਮ ਹੋਇਆ। ਬਲਕਿ ਮਾਸਟਰ ਸਾਹਿਬ ਤੇ ਇੱਥੋਂ ਤੱਕ ਫਰਮਾਇਆ ਕਿ ਇਹਨਾਂ ਨੂੰ ਵੇਖ ਕੇ ਮੈਂ ਵੀ ਹੁਣ ਹਰ ਰੋਜ਼ ਸੁਬਾਹ ਕਬਰਸਤਾਨ ਜਾਣਾ, ਇਹਨਾਂ ਦੇ ਨਾਲ ਨਾਲ ਹੀ ਉੱਥੇ ਜਾ ਕੇ ਮੈਂ ਵੀ ਆਪਣੀ ਵਾਲਦਾ ਮਾਜਦਾ ਦੀ ਕਬਰ ਦੇ ਉੱਤੇ ਦੁਆ ਸਲਾਮ ਕਰਨਾ, ਤੇ ਉੱਥੇ ਭਾਈ ਬਸ਼ੀਰ ਅਹਿਮਦ ਵੀ ਆਪਣੀ ਵਾਲਦਾ ਦੀ ਕਬਰ ਦੇ ਉੱਤੇ ਹਾਜ਼ਰੀ ਦਿੰਦੇ ਨੇ, ਜਾਂ ਰੂਪਕਸ਼ੀ ਕਰਦੇ ਨੇ, ਝਾੜੂ ਮਾਂਜਾ ਫੇਰਦੇ ਨੇ, ਔਰ ਉੱਥੇ ਫਿਰ ਮਾਂ ਲਈ ਦੁਆਵਾਂ ਕਰਕੇ ਤੇ ਵਾਪਸ ਆਉਂਦੇ ਨੇ। ਇਸ ਲਈ ਪਿਆਰਿਓ, ਇਹਨਾਂ ਨੂੰ ਇੱਥੇ ਪਿੰਡ ਦੇ ਵਿੱਚ ਅਵੈਸ ਕਰਨੀ ਆਖਿਆ ਜਾਂਦਾ ਹੈ, ਯਾਨੀ ਇਹਨਾਂ ਦਾ ਨਾਂ ਧਰ ਦਿੱਤਾ ਹੋਇਆ ਇਹਨਾਂ ਦੀ ਵਾਲਦਾ ਦੀ ਖਿਦਮਤ ਗੁਜ਼ਾਰੀ ਵੇਖ ਕੇ ਪਿੰਡ ਵਾਲਿਆਂ ਨੇ। ਸਾਹਿਬੋ, ਇੱਕ ਗੱਲ ਮੈਂ ਹੋਰ ਇੱਥੇ ਜ਼ਰੂਰ ਅਰਜ਼ ਕਰਾਂਗਾ ਤੁਹਾਡੀ ਖਿਦਮਤ ਦੇ ਵਿੱਚ ਕਿ ਸਲਾਮ ਹੈ ਭਾਈ ਬਸ਼ੀਰ ਅਹਿਮਦ ਹੋਰਾਂ ਦੇ ਪੀਰਾਂ ਨੂੰ ਕਿ ਉਹਨਾਂ ਨੇ ਇਹਨਾਂ ਨੂੰ ਇਹ ਹੁਕਮ ਦਿੱਤਾ ਕਿ ਇਹ ਮਾਈ ਬਾਪ ਨੇ ਤੇਰੇ, ਤੇ ਇਹਨਾਂ ਦੀ ਖਿਦਮਤ ਕਰ। ਔਰ ਇਹਨਾਂ ਫਿਰ ਪੀਰ ਦੇ ਹੁਕਮ ਨੂੰ ਸਿਰ ਮੱਥੇ ਤੇ ਰੱਖਦਿਆਂ ਹੋਇਆਂ ਪੀਰ ਦਾ ਹੁਕਮ ਇੰਜ ਮੰਨਿਆ ਕਿ ਅਖੀਰ ਕਰ ਦਿੱਤੀ ਆਪਣੀ ਮਾਂ ਦੀ ਖਿਦਮਤ ਗੁਜ਼ਾਰੀ ਦੀ। ਸਾਹਿਬੋ, ਅਫਸੋਸ ਹੈ ਕਿ ਅੱਜ ਕੱਲ੍ਹ ਤੇ ਅਜਿਹੇ ਪੀਰ ਵੀ ਨਹੀਂ ਲੱਭਦੇ ਜਿਹੜੇ ਸਿਰਾਤ ਮੁਸਤਕੀਮ ਵੱਲ ਤਾਕੀਦ ਕਰਨ ਆਪਣੇ ਮੁਰੀदैन ਨੂੰ। ਤੁਸੀਂ ਦੇਖੋ ਨਾ ਕਿ ਮਾਜਰਾ ਕਲਾਮ ਵਾਲੇ ਮੀਆਂ ਅਬਦੁੱਲਾ ਸਾਹਿਬ ਕੈਸੇ ਅੱਲਾ ਦੇ ਵਲੀ ਸਨ, ਜਿਨ੍ਹਾਂ ਬਾਬੇ ਬਸ਼ੀਰ ਅਹਿਮਦ ਨੂੰ ਆਖਿਆ ਇਹਨਾਂ ਦੇ ਵਿਹੜੇ ਦੇ ਵਿੱਚ ਬੈਠੇ ਹੋਏ ਮਾਈ ਬਾਪ ਨੂੰ ਇਸ਼ਾਰਾ ਕਰਕੇ ਤੇ ਇਹਨਾਂ ਨੂੰ ਆਖਿਆ ਬਸ਼ੀਰ ਅਹਿਮਦ ਇਹ ਕੌਣ ਨੇ? ਇਹਨਾਂ ਆਖਿਆ ਜੀ ਮੇਰੇ ਮਾਈ ਬਾਪ ਨੇ। ਉਹਨਾਂ ਆਖਿਆ ਜਾ ਇਹਨਾਂ ਦੀ ਖਿਦਮਤ ਕਰੀ, ਇਹੀਓ ਹੀ ਮੇਰਾ ਹੁਕਮ ਹੈ। ਵੇਖੋ ਕਿੱਡੇ ਪਿਆਰੇ ਪੀਰ ਸਨ ਕਿ ਉਹਨਾਂ ਕਿਹੜੇ ਸੋਹਣੇ ਤੇ ਸੁਚੱਜੇ ਰਸਤੇ ਦੇ ਉੱਤੇ ਆਪਣੇ ਮੁਰੀਦ ਨੂੰ ਚਾੜ ਦਿੱਤਾ। ਔਰ ਇਹੀਓ ਹੀ ਪਿਆਰਿਓ ਦੀਨ ਦੁਨੀਆ ਦੇ ਵਿੱਚ ਕਾਮਯਾਬੀ ਵੱਲ ਜਾਣ ਵਾਲਾ ਰਸਤਾ ਹੈ। ਇੱਕ ਸਾਡੇ ਹੋਰ ਬੜੇ ਪਿਆਰੇ ਬਜ਼ੁਰਗ ਬੇਲੀ, ਸਾਡੇ ਬੜੇ ਮੁਖਲਸ ਸੱਜਣ ਅੱਜ ਸਾਨੂੰ ਮਿਲਣ ਲਈ ਆਏ ਨੇ, ਇੱਥੇ ਬੈਠੇ ਨੇ ਸਾਡੀ ਮਹਿਫਲ ਦੇ ਵਿੱਚ, ਮਾਸਟਰ ਹਦਾਇਤੁੱਲਾ ਸਾਹਿਬ। ਆਓ ਤੁਹਾਨੂੰ ਉਹਨਾਂ ਦੇ ਨਾਲ ਮਿਲਵਾਈਏ ਤੇ ਉਹਨਾਂ ਦੀਆਂ ਵੀ ਚਾਰ ਗੱਲਾਂ ਤੁਹਾਨੂੰ ਸੁਣਵਾਈਏ। ਅੱਛਾ, ਪਹਿਲੇ ਤੇ ਇਹ ਦੱਸੋ ਮੇਰੀ ਸਰਕਾਰ ਕਿ ਤੁਹਾਡੇ ਜਿਹੜੇ ਪਿੰਡ ਦੇ ਬਾਬਾ ਜੀ ਬਸ਼ੀਰ ਅਹਿਮਦ ਨੇ, ਹਾਂਜੀ, ਇਹਨਾਂ ਨੂੰ ਅਵੈਸ ਕਰਨੀ ਕਿਵੇਂ ਇਹਨਾਂ ਦਾ ਨਾਂ ਪਿਆ? ਇਹ ਸਮਝ ਲਓ ਕਿ ਇਹ ਵੀ ਪੀਰ ਪ੍ਰਸਤ ਆਦਮੀ ਨੇ ਜੀ, ਤੇ ਮੈਂ ਵੀ ਇੱਕ ਨਾ ਪੀਰ ਪ੍ਰਸਤ ਆਦਮੀ ਆ। ਅੱਛਾ, ਤੇ ਇਹਨਾਂ ਦੇ ਉਹ ਪੀਰ ਪ੍ਰਸਤੀ ਦੀ ਵਜ੍ਹਾ ਤੋਂ ਨਾ ਮੇਰਾ ਇਹਨਾਂ ਨਾਲ ਬੜਾ ਪਿਆਰ ਹੈ। ਅੱਛਾ, ਉਸ ਪਿਆਰ ਦੀ ਵਜ੍ਹਾ ਤੋਂ ਨਾ ਬੜੇ ਚਿਰ ਦੇ ਇੱਕ ਦੂਜੇ ਨਾਲ ਸਾਡੇ ਬੜੇ ਗਹਿਰੇ ਤਾਲੁਕਾਤ ਨੇ। ਵਾਹ, ਇਹਨਾਂ ਦੀ ਵਾਲਦਾ ਸਾਹਿਬਾ ਉਦੋਂ ਹਯਾਤ ਸਨ ਜਦੋਂ ਨਾ ਅਸੀਂ ਇਕੱਠੇ ਬਹਿੰਦੇ ਰਹੇ ਹਾਂ।
ਅੱਛਾ ਅੱਛਾ ਔਰ ਇਹਨਾਂ ਦੀ ਵਾਲਦਾ ਸਾਹਿਬਾ ਸਾਡੇ ਕੋਲ ਹੁੰਦੀਆਂ ਹਨ ਤੇ ਜੋ ਹੁਕਮ ਫਰਮਾਉਂਦੀਆਂ ਹਨ ਬਸ਼ੀਰ ਸਾਹਿਬ ਉਹ ਬਜਾ ਲਾਉਂਦੇ ਵਾਹ ਵਾਹ ਤੇ ਸਾਡੇ ਸਾਹਮਣੇ ਪੈਰ ਧੋ ਕੇ ਪੀਣੇ ਇਹਨਾਂ ਦਾ ਨਾ ਇੱਕ ਸੇਵਾ ਸੀ ਕਿ ਹਰ ਰੋਜ਼ ਇੱਕ ਵਾਰੀ ਪੈਰ ਧੋ ਕੇ ਜ਼ਰੂਰ ਪੀਣੇ ਹਾਏ ਹਾਏ ਆਪਣੀ ਮਾਂ ਦੇ ਹਾਂਜੀ ਵਾਹ ਵਾਹ ਔਰ ਉਹਨਾਂ ਦੇ ਹੁਕਮ ਮੰਨਣਾ ਹੈ ਔਰ ਪੈਰ ਧੋ ਕੇ ਪੀਣੇ ਨੇ ਵਾਹ ਹਾਂ ਤੇ ਕਦੀ ਕੋਈ ਐਸੀ ਗੱਲ ਤੁਸੀਂ ਵੇਖੀ ਹੋਵੇ, ਤੁਸੀਂ ਆਂਦੇ ਹੋ ਤੁਸੀਂ ਪੁਰਾਣੇ ਇਹਨਾਂ ਦੇ ਦੋਸਤ ਹੋ। ਹਾਂਜੀ ਇਹਨਾਂ ਦੇ ਨਾਲ ਇਹਨਾਂ ਦੇ ਇਕੱਠੇ ਬਹਿੰਦੇ ਰਹੇ ਮੁੱਦਤਾਂ ਨਹੀਂ ਤੇ ਕਦੀ ਇਹਨਾਂ ਨੇ ਕੋਈ ਗੱਲ ਨਾ ਮੰਨੀ ਹੋਵੇ ਤੇ ਮਾਈ ਸਾਹਿਬਾਂ ਨੂੰ ਗੁੱਸਾ ਚੜਿਆ, ਉਹਨਾਂ ਕੋਈ ਮਾਰਿਆ ਹੋਵੇ? ਅਸਾਂ ਆਪਣੀ ਜ਼ਿੰਦਗੀ 'ਚ ਨਾ ਇਹਨਾਂ ਤੇ ਗੁੱਸਾ ਚੜਿਆ ਮਾਈ ਯਾਰਾਂ ਨੂੰ ਵੇਖਿਆ ਹੀ ਨਹੀਂ। ਅੱਛਾ, ਇਹਨਾਂ ਮੌਕਾ ਹੀ ਨਹੀਂ ਦਿੱਤਾ। ਹਾਂ ਵਾਹ ਅਸਾਂ ਨੇ ਵੇਖਿਆ ਕਿ ਮਾਂ ਜੀ ਨੂੰ ਨਾ ਕੋਈ ਗੁੱਸਾ ਚੜਿਆ ਹੋਵੇ, ਇਹਨਾਂ ਨੇ ਹੁਕਮ ਜੇ ਨਾ ਮੰਨਿਆ ਹੋਵੇ ਤੇ ਗੁੱਸਾ ਚੜਿਆ ਹੋਵੇ। ਆ ਅਕਸਰ ਸਾਰੀ ਦਿਹਾੜੀ ਨਾ ਮੈਂ ਇਹਨਾਂ ਦੇ ਕੋਲ ਬੈਠਾ ਰਿਹਾ ਵਾਂ ਵਾਹ ਮਾਂ ਜੀ ਦੇ ਹੁੰਦਿਆਂ ਵੀ। ਵਾਹ ਸਾਡੇ ਵੇਖਣ ਦੀ ਇੰਨੀ ਕੁ ਤਾਬਿਆਦਾਰੀ ਹਨ ਕੋਈ ਆਮ ਇਨਸਾਨ ਵੇਖੇ ਹੀ ਨਹੀਂ ਇੰਨੀ ਕੁ ਤਾਬਿਆਦਾਰੀ ਕਰ। ਐਵੇਂ ਨਹੀਂ ਲੋਕ ਲਕਬ ਦਿੰਦੇ। ਹਾਏ ਹਾਏ ਇਹ ਲਕਬ ਲੈਣਾ ਬੜਾ ਮੁਸ਼ਕਲ ਕੰਮ ਹੈ। ਵਾਹ 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 ਇੰਨਾ ਕੁ ਮੁਸ਼ਕਲ ਕਿ ਨਾ ਕਿਸੇ ਇੰਨੀ ਤਾਬਿਆਦਾਰੀ ਕਰਨੀ ਹੈ ਹਾਂ। ਨਾ ਕਿਸੇ ਨੇ ਇਹ ਲਕਬ ਲੈਣਾ ਹੈ। ਵਾਹ ਵਾਹ ਅਸਾਂ ਜਦੋਂ ਦਾ ਵੇਖਿਆ ਆਹਾਂ ਵੇਖਿਆ ਕਿ ਇਸ ਜਵਾਨ ਨੇ ਇੰਨੀ ਕੁ ਤਾਬਿਆਦਾਰੀ ਕੀਤੀ ਹੈ ਮਾਂ ਦੀ ਜਿਹਦਾ ਹੱਦ ਸ਼ੁਮਾਰ ਕੋ ਨਹੀਂ। ਔਰ ਇਸ ਵੇਲੇ ਮੇਰੇ ਮੌਲਾ ਨੇ ਇੰਨੇ ਕੁ ਇਹਨੂੰ ਰੰਗ ਲਾਏ ਨੇ ਕੋਈ ਵਹਿਮੋ ਗੁਮਾਨ ਵਿੱਚ ਵੀ ਨਹੀਂ ਕੋਈ ਕਰ ਸਕਦਾ ਜਿੰਨੇ ਕੋ ਰੰਗ ਲਾਏ। ਵਾਹ 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 ਵਾਹ। ਔਰ ਇਹ ਵੀ ਦੱਸਦੇ ਹਨ ਭਾ ਬਸ਼ੀਰ ਅਹਿਮਦ ਹੋਰੀ ਕਿ ਉਹਨਾਂ ਦੇ ਬੱਚੇ ਵੀ ਉਹਨਾਂ ਦੀ ਬੜੀ ਇੱਜ਼ਤ ਕਰਦੇ ਨੇ, ਹੱਥ ਚੁੰਮ ਚੁੰਮ ਕੇ। ਹਾਂਜੀ ਹੁਣ ਇਹ ਹੀ ਹੈ ਨਾ ਉਹਨਾਂ ਦੀ ਇਹ ਟ੍ਰੇਨਿੰਗ ਹੈ, ਉਹਨਾਂ ਵੇਖੇ ਆ। ਹਾਏ ਹਾਏ ਪੋਤਰਿਆਂ ਵੀ ਵੇਖੇ ਆ ਤੇ ਪੁੱਤਰਾਂ ਵੀ ਇਹ ਚੀਜ਼ ਵੇਖੀ ਏ ਕਿ ਸਾਡਾ ਬਾਲਦ ਕਿੰਨੀ ਕੁ ਨਾ ਆਪਣੀ ਮਾਂ ਦੀ ਨਾ ਖਿਦਮਤ ਕਰਦਾ ਰਿਹਾ। ਹਾਏ ਹਾਏ ਹੁਣ ਉਸੇ ਤਰ੍ਹਾਂ ਹੀ ਇਹਨਾਂ ਦੇ ਘਰ ਵਿੱਚ ਹੁਣ ਵੀ ਉਹ ਹੀ ਹਾਲ ਹੈ। ਵਾਹ ਵਾਹ ਉਹ ਇਹਨਾਂ ਦੀ ਜਿਹੜੀ ਔਲਾਦ ਇਹਨਾਂ ਦੇ ਪੋਤਰੇ ਵੀ ਅੱਗੋਂ ਪੋਤਰਿਆਂ ਦੇ ਵੀ ਪੁੱਤਰ ਨੇ, ਉਹ ਵੀ ਇਹਨਾਂ ਦੀ ਤਾਬਿਆਦਾਰੀ ਕਰਦੇ। लो जी प्यारे हो, हजरत अल्लामा इकबाल रहमतुल्लाह ताला अलैह दा एक बड़ा ही प्यारा शेर है भाई, ये घड़ी महशर की है, तू अरसाए महशर में है, पेश कर गाफिल अगर कोई अमल दफ्तर में है। साहिबो अदलो इंसाफ फ़कत हशर पे मौकूफ नहीं, जिंदगी खुद भी गुनाहों की सज़ा देती है। ते गुनाहां दी सिर्फ सज़ा ही नहीं जिंदगी च बंदे नूं मिलदी प्यारिओ नेक कमां दी जजा भी मिलती है। तुसी वेखो ना मास्टर दैतुल्ला साहब भी पे सुनाते हैं कि भाई बशीर अहमद ने सारी जिंदगी अपनी वालदा दे हुक्म दी अदूली नहीं की, जो वालदा साहबा दे मूँह चों निकलिया उहदी तामील की। ते प्यारिओ उहदा वेखो की सिला पिया उन्हां नूं मिलदा है कि उन्हां दे बच्चे माशाअल्लाह बड़े बड़े धनवान ने, मुतमव्वल ने, और सारे बच्चे अलहमदुलिल्ला उन्हां दी इस कदर इज्जत करते हैं, घरों जाते हैं अपने बाप दे हथ चुम के जाते हैं। बाबे बशीर अहमद दसिया भी मेरे खीसे भरे रहिंदे ने, मेरे बच्चे मेरा खीसा खाली नहीं होण देंदे। साहिबो ये भा बशीर अहमद जिहड़ी इहने अपनी मां की खिदमत की है उसे चीज़ की पिया जजा लैंदा है। तुसीं देखो ना कि मास्टर दैतुल्ला साहब आखते हैं पे कि ये पुत्रां ये पोतरियां अखीं वेख्या कि साडा बाप साडा दादा किस तरह अपनी मां की खिदमत सेवा करता रहा है। ते हुण वो चीज़ जिहड़ी उन्हां अखीं वेखी है अपने बाप की, ਉਹੀ ਉਹਨਾਂ ਆਪ ਅਪਣਾਈ ਹੈ। ਉਹ ਇਸੇ ਤਰ੍ਹਾਂ ਹੀ ਆਪਣੇ ਪਿਓ ਦੀ ਪੈ ਇੱਜ਼ਤ ਕਰਦੇ ਨੇ। ਸਾਹਿਬੋ ਇਹ ਬੜਾ ਹੀ ਸਬਕ ਆਮੋਜ਼ ਹੈ ਸਾਡੇ ਵਾਸਤੇ। ਭਾ ਬਸ਼ੀਰ ਅਹਿਮਦ ਸਾਹਿਬ ਜਿਹੜੇ ਨੇ ਇਹਨਾਂ ਦਾ ਵਾਕਿਆ, ਇਹਨਾਂ ਦਾ ਕਿੱਸਾ ਜਿਹੜਾ ਮੈਂ ਤੁਹਾਡੇ ਹਜ਼ੂਰ ਬਿਆਨ ਕਰ ਰਿਹਾ, ਖਾਸ ਕਰ ਸਾਡੀ ਜਿਹੜੀ ਨੌਜਵਾਨ ਨਸਲ ਹੈ, ਸਾਡੇ ਅਜੋਕੀ ਪੀੜ੍ਹੀ ਦੇ ਮੁੰਡੇ ਕੁੜੀਆਂ, ਉਹਨਾਂ ਨੂੰ ਸਾਡੇ ਅੱਜ ਦੇ ਇਸ ਉਚੇਚੇ ਪ੍ਰਾਹੁਣੇ ਬਸ਼ੀਰ ਅਹਿਮਦ ਦੀਆਂ ਗੱਲਾਂ पल्ले बन लैनियां चाहिए ने, एक एक लफज ज़ेहन नशीन कर लेना चाहिए। जे दीन दुनिया की इज्जत ते कामयाबी चाहते हो तो प्यारे हो अपने माँ बाप का अदब करो, उन्हां दे अहकामात बजा लियाओ। लो जी साहिबो साडे एक होर बड़े प्यारे वीर मुहम्मद अशफाक चीमा साहब, वो भी साडी अज दी महफल दे विच तशरीफ फरमा ने।
ਇਸੇ ਪਿੰਡ ਦੇ ਰਹਿਣ ਵਾਲੇ ਨੇ। ਆਓ ਉਹਨਾਂ ਦੇ ਨਾਲ ਵੀ ਭਾਈ ਬਸ਼ੀਰ ਅਹਿਮਦ, ਜਿਨ੍ਹਾਂ ਨੂੰ ਕਿ ਅਵੈਸ ਕਰਨੀ ਆਖਿਆ ਜਾਂਦਾ ਹੈ ਪਿੰਡ ਪੂਰੇ ਦੇ ਵਿੱਚ, ਉਹਨਾਂ ਬਾਰੇ ਕੁਝ ਜਾਣਕਾਰੀ ਲਈਏ। ਚੀਮਾ ਸਾਹਿਬ, ਤੁਸੀਂ ਦੱਸੋ ਕਿ ਭਾ ਬਸ਼ੀਰ ਅਹਿਮਦ ਜਿਹੜਾ ਹੈ, ਤੁਸੀਂ ਇਹਨਾਂ ਨੂੰ ਜਾਣਦੇ ਹੋ, ਇਹਨਾਂ ਨੂੰ ਕਿਉਂ ਆਖਿਆ ਜਾਂਦਾ ਅਵੈਸ ਕਰਨੀ? ਭਾਈ ਬਸ਼ੀਰ ਸਾਹਿਬ ਕਿਉਂਕਿ ਇੱਕ ਪੀਰ ਪ੍ਰਸਤ ਨੇ ਤੇ ਮੈਂ ਵੀ ਪੀਰ ਪ੍ਰਸਤ ਹਾਂ। ਸਾਡਾ ਦੋਵਾਂ ਦਾ ਬੜਾ ਤਲਕਾਤ ਨੇ, ਇਕੱਠੇ ਬਹਿੰਦੇ ਆ, ਇਕੱਠੇ ਖਾਂਦੇ ਆ, ਜ਼ਿਆਦਾਤਰ ਟਾਈਮ ਅਸੀਂ ਇਕੱਠੇ ਗੁਜ਼ਾਰਨੇ ਆ। ਅੱਛਾ ਅੱਛਾ। ਇੱਕ ਟਾਈਮ ਦਾ ਵਾਕਿਆ ਹੈ ਕਿ ਮਾਂ ਨੂੰ ਤੇ ਇਹ ਸੇਵਾ ਇਹਨਾਂ ਕੀਤੀ ਹੈ, ਬਹੁਤ ਜ਼ਿਆਦਾ ਕੀਤੀ ਹੈ। ਹਾਂ। ਪਰ ਇਹਨਾਂ ਹੱਦ ਮਕਾਜ ਤੇ ਮਾਂ ਤੋਂ ਹਟ ਕੇ ਇਹਨਾਂ ਆਪਣੇ ਜਿਹੜੇ ਕੋਈ ਬੀਵੀ ਹੈ ਜਾਂ ਕੋਈ ਆਪਣੇ ਲੱਗਦੇ ਲਾਣੇ ਨੇ, ਉੱਚੀ ਆਵਾਜ਼ ਨਾਲ ਅੱਜ ਤੱਕ ਇਹ ਉਹਨਾਂ ਦੇ ਨਾਲ ਵੀ ਨਹੀਂ ਬੋਲੇ, ਪਿਆਰ ਮੁਹੱਬਤ ਦੇ ਨਾਲ ਹੀ ਰਹੇ ਨੇ। ਵਾਹ ਵਾਹ। ਇੱਕ ਟਾਈਮ ਦਾ ਜ਼ਿਕਰ ਹੈ ਕਿ ਇਹਨਾਂ ਬਰਤਨਾਂ ਦੀ ਦੁਕਾਨ ਇਹਨਾਂ ਪਾਈ ਹੁੰਦੀ ਸੀ। ਅੱਛਾ ਜੀ। ਬਰਤਨਾਂ ਦੀ ਦੁਕਾਨ ਪਾਈ ਤੇ ਇਹਨਾਂ ਕੋਲੋਂ ਬਰਤਨ ਜਿਹੜੇ ਨਾ ਟੁੱਟ ਗਏ ਹਨ, ਮਿੱਟੀ ਦੇ ਬਰਤਨ। ਅੱਛਾ। ਮਿੱਟੀ ਦੇ ਬਰਤਨ ਟੁੱਟ ਗਏ ਹਨ ਤੇ ਉਤੋਂ ਇਹਨਾਂ ਦੀ ਸਾਡੀ ਜਿਹੜੀ ਚਾਚੀ ਹੈ, ਇਹਨਾਂ ਦੀ ਬੇਗਮ ਸਾਹਿਬਾ, ਉਹ ਆ ਗਈਆਂ। ਉਹ ਜਰਾ ਗੁੱਸੇ ਵਾਲੇ ਹਨ ਕਾਫੀ। ਉਹਨਾਂ ਇਹਨਾਂ ਨਾਲ ਵਾਹ ਸਤੀ ਦੇ ਨਾਲ ਗੱਲਾਂ ਬਾਤਾਂ ਕੀਤੀਆਂ, ਇਹਨਾਂ ਨੂੰ ਵਾਹ ਸਤੀ ਨਾਲ ਬੋਲੇ। ਦੁਕਾਨ ਦੇ ਉੱਤੇ ਹੀ ਆ ਗਏ। ਦੁਕਾਨ ਦੇ ਉੱਤੇ ਹੀ ਆ ਗਏ ਕਿ ਤੁਹਾਂ ਇਹ ਨੁਕਸਾਨ ਕਰਦਾ। ਕੋਲ ਬੈਠੇ ਬੁੱਟਿਆਂ ਨਾਲ ਆਖਿਆ ਸਰਕਾਰ, ਉਹ ਇੰਨੇ ਗੁੱਸੇ ਨਾਲ ਜਾਣ ਕੇ ਬਰਤਨ ਤੇ ਐਵੇਂ ਟੁੱਟ ਗਿਆ ਨੇ, ਬਸ ਜਿਹੜਾ ਜਾਣ ਕੇ ਤਾਂ ਨਹੀਂ ਤਰੋੜੇ। ਤੇ ਉਹ ਇੰਨੇ ਗੁੱਸੇ ਨਾਲ ਬੋਲਦੇ ਰਹੇ ਨੇ, ਤੁਹਾਂ ਅੱਗੋਂ ਗੱਲ ਕੋਈ ਨਹੀਂ ਕੀਤੀ ਜੀ। ਉਹਨਾਂ ਆਖਿਆ, ਇਹਨਾਂ ਸਰਕਾਰਾਂ ਨੇ ਆਖਿਆ ਕਿ ਮੈਂ ਗੱਲ ਕਿਹਦੇ ਨਾਲ ਕਰਾਂ, ਉਹ ਮਾਲਕ ਨੇ ਉਹਨਾਂ ਦਾ ਨੁਕਸਾਨ ਹੋ ਗਿਆ, ਉਹ ਮੇਰੇ ਨਾਲ ਗੁੱਸੇ ਨਾਲ ਬੋਲ ਗਏ ਨੇ। ਤੇ ਨਾਲੇ ਮੈਂ ਗੁੱਸਾ ਕਰਾਂ ਕਿਰੇ ਤੇ, ਜਿਹੜਾ ਮੇਰੇ ਵਿੱਚ ਉਹਨਾਂ ਦੇ ਵਿੱਚ ਵੀ ਉਹ ਹੀ ਹੈ। ਵਾਹ ਵਾਹ ਵਾਹ। ਜਿਹੜਾ ਮੇਰੇ ਵਿੱਚ ਵੀ ਉਹਨਾਂ ਵਿੱਚ ਵੀ ਉਹ ਹੀ ਹੈ। ਤੇ ਇਹ ਨਾਲ ਮਾਂ ਦੀ ਖਿਦਮਤ ਕਰਨ ਦੇ ਨਾਲ ਨਾਲ ਬੜੇ ਅੱਛੇ ਇਨਸਾਨ ਨੇ। ਪਿੰਡ ਸਾਰੇ ਦੇ ਵਿੱਚ ਅੱਜ ਤੱਕ ਕੋਈ ਵਾਕਿਆ ਐਸਾ ਨਹੀਂ ਕਿ ਜਿਹਦੇ ਨਾਲ ਇਹ ਉੱਚੀ ਬੋਲੇ ਹੋਣ ਜਾਂ ਗੁੱਸੇ ਨਾਲ ਕਿਸੇ ਨਾਲ ਬੋਲੇ ਹੋਣ। ਵਾਹ ਵਾਹ। ਇਹਨਾਂ ਪਿਆਰ ਹੀ ਕੀਤਾ। ਤੁਹਾਂ ਵੀ ਵੇਖ ਲਿਆ ਕਿ ਪਿਆਰ ਹੀ ਪਿਆਰ ਇਹਨਾਂ ਦੇ ਕੋਲ। ਵਾਹ। ਛੋਟਾ ਹੈ ਚਾਹੇ ਵੱਡਾ ਹੈ, ਜਿਹੜਾ ਵੀ ਇਹਨਾਂ ਪਿਆਰ ਹੀ ਦਿੱਤਾ ਹਰ ਇੱਕ। ਵਾਹ ਵਾਹ। ਬਹੁਤ ਅੱਛੇ ਇਨਸਾਨ ਨੇ। ਲੋ ਜੀ ਸਾਹਿਬੋ, ਤੁਸੀਂ ਸਾਡੇ ਇੱਕ ਹੋਰ ਪਿਆਰੇ ਵੀਰ ਭਾਈ ਅਸ਼ਫਾਕ ਚੀਮਾ ਦੀਆਂ ਵੀ ਗੱਲਾਂ ਬਾਤਾਂ ਸੁਣੀਆਂ। ਸਾਹਿਬੋ, ਇਸ ਤਲਵੰਡੀ ਮੂਸੇ ਖਾਂ ਦੇ ਵਸਨੀਕ ਸਾਡੇ ਬਾਬਾ ਜੀ 90 ਸਾਲਾ ਭਾਈ ਬਸ਼ੀਰ ਅਹਿਮਦ, ਜਿਨ੍ਹਾਂ ਨੂੰ ਕਿ ਸਾਰਾ ਪਿੰਡ ਅਵੈਸ ਕਰਨੀ ਆਖਦਾ ਹੈ, ਉਹਨਾਂ ਬਾਰੇ ਵੇਖੋ ਪਿੰਡ ਦੇ ਸਾਰੇ ਲੋਕ ਪੈ ਦੱਸਦੇ ਨੇ ਕਿ ਆਪਣੀ ਵਾਲਦਾ ਮਾਜਦਾ ਦਾ ਤੇ ਇਹਤਰਾਮ ਉਹਨਾਂ ਕੀਤਾ ਹੀ ਹੈ ਸਾਰੀ ਹਯਾਤੀ। ਕੋਈ ਇੱਕ ਵਾਕਿਆ ਨਹੀਂ ਕਿ ਆਪਣੀ ਵਾਲਦਾ ਦੇ ਹੁਕਮ ਦੀ ਇਹਨਾਂ ਅਦੂਲੀ ਕੀਤੀ ਹੋਵੇ। ਲੇਕਿਨ ਪਿਆਰਿਓ, ਇਹਦੇ ਨਾਲ ਨਾਲ ਉਹ ਬਾ ਦੱਸਦੇ ਨੇ ਕਿ ਏਡੇ ਵੱਡੇ ਖੁਸ਼ ਅਖਲਾਕ ਨੇ, ਬਾ ਕਿਰਦਾਰ ਨੇ ਕਿ ਕੋਈ ਪੂਰੇ ਪਿੰਡ 'ਚ ਬੰਦਾ ਇਹ ਕਹਿ ਹੀ ਨਹੀਂ ਸਕਦਾ ਕਿ ਭਾਈ ਬਸ਼ੀਰ ਅਹਿਮਦ ਉਹਦੇ ਨਾਲ ਵੀ ਕਦੀ ਉੱਚੀ ਬੋਲਿਆ ਹੋਵੇ। ਯਾਨੀ ਇਹਨਾਂ ਦੀ ਜ਼ਾਤ ਵੇਖੋ ਕਿੱਡੀ ਹਮਾ ਸਿਫਤ ਮੌਸੂਫ ਹੈ। ਭਈ ਇੱਕ ਤੇ ਵਾਲਦਾ ਮਾਜਦਾ ਦੇ, ਆਪਣੇ ਵਾਲਦ ਸਾਹਿਬ ਦੇ ਇੰਤਹਾ ਦੇ ਫਰਮਾ ਬਰਦਾਰ, ਔਰ ਦੂਜਾ ਪਿਆਰਿਓ ਪੂਰਾ ਪਿੰਡ ਪਿਆ ਗਵਾਹੀ ਦਿੰਦਾ ਹੈ ਕਿ ਇੰਤਹਾਈ ਖੁਸ਼ ਇਖਲਾਕ, ਨਰਮ ਖੂ, ਉੱਚੀ ਆਵਾਜ਼ ਹੀ ਨਹੀਂ ਕਦੀ ਕੱਢੀ। ਪਿਆਰਿਓ, ਇਹ ਸਪੈਸ਼ਲ ਕਰੈਕਟਰ ਨੇ। ਇਹੋ ਜਿਹਾ ਕੋਈ ਦਾਣਾ ਹੈ ਹੁਣ ਸਾਡੀ ਧਰਤੀ ਤੇ, ਲੱਖਾਂ ਦੇ ਵਿੱਚ ਵੀ ਅਜਿਹਾ ਬੰਦਾ ਇੱਕ ਨਹੀਂ ਮਿਲਦਾ। ਹਾਲਾਂਕਿ ਤੁਸੀਂ ਇਹ ਵੀ ਸੁਣਿਆ ਸਾਡੇ ਸਾਰਿਆਂ ਪ੍ਰੋਗਰਾਮ ਦੇ ਸ਼ੁਰਾਕਾ ਦੇ ਕੋਲੋਂ ਕਿ ਮਾਸ਼ਾਅੱਲਾ ਮੁਤਮੱਵਲ ਘਰਾਣੇ ਨਾਲ ਉਹਨਾਂ ਦਾ ਤਾਲੁਕ ਹੈ। ਇਹ ਨਹੀਂ ਕਿ ਕੋਈ ਮਾੜੇ ਨੇ ਜਾਂ ਪਿੰਡ ਦੇ ਵਿੱਚ ਕੋਈ ਗਰੀਬ ਨੇ। ਮਾਸ਼ਾਅੱਲਾ ਉਹਨਾਂ ਦੇ ਬੱਚੇ ਜਿਹੜੇ ਨੇ ਧੰਨਵਾਨ ਨੇ, ਸਾਰੇ ਗੱਡੀਆਂ ਤੇ ਚੜੇ ਫਿਰਦੇ ਨੇ। ਲੇਕਿਨ ਬਾਬਾ ਜੀ ਆਪਣੇ ਪੀਰੋ ਮੁਰਸ਼ਦ, ਉਹ ਪੀਰ ਕੇ ਜਿਹੜੇ ਚੰਗੇ ਪੀਰ ਹੁੰਦੇ ਸਨ, ਜਿਵੇਂ ਉਲਮਾਏ ਹੱਕ ਤੇ ਉਲਮਾਏ ਸੂ ਹੁੰਦੇ ਨੇ ਨਾ, ਇਸੇ ਤਰ੍ਹਾਂ ਪਿਆਰਿਓ ਸੱਚੇ ਸੁੱਚੇ ਪੀਰ ਵੀ ਹੈ ਨੇ ਤੇ ਡੱਬਾ ਪੀਰ ਵੀ ਹੈ ਨੇ। ਲੇਕਿਨ ਇਹਨਾਂ ਦੇ ਪੀਰ ਕਾਮਲ ਸਨ ਤੇ ਚੰਗੇ ਸਨ, ਤਾਈਓ ਹੀ ਮੁਰੀਦ ਜਿਹੜਾ ਉਹਨੇ ਵੀ ਚੰਨ ਚਾੜ ਛੱਡਿਆ। ਆਪਣੀ ਵਾਲਦਾ ਦੀ ਖਿਦਮਤ ਗੁਜ਼ਾਰੀ ਦੇ ਵਿੱਚ ਵੀ ਹਮੇਸ਼ਾ ਅਵਲ ਨੰਬਰ ਰਹੇ ਨੇ, ਔਰ ਖੁਸ਼ ਇਖਲਾਕੀ ਦੇ ਵਿੱਚ ਵੀ ਸਾਰਾ ਪਿੰਡ ਇਹਨਾਂ ਦਾ ਮੋਹਤਰਫ ਹੈ ਤੇ ਗਵਾਹੀ ਪਿਆ ਦਿੰਦਾ ਵੀ ਐਡਾ ਬਾ ਅਖਲਾਕ ਬੰਦਾ ਸਾਡੇ ਪੂਰੇ ਪਿੰਡ 'ਚ ਹੈ ਹੀ ਨਹੀਂ। ਸਾਹਿਬੋ, ਅਜਿਹਿਆਂ ਲੋਕਾਂ ਦੀ ਸਾਨੂੰ ਵੀ ਤਕਲੀਦ ਕਰਨੀ ਚਾਹੀਦੀ ਹੈ, ਇਤਿਬਾ ਕਰਨਾ ਚਾਹੀਦਾ ਹੈ। ਇਹਦੇ ਨਾਲ ਹੀ ਸਾਹਿਬੋ ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ
ਰੱਬ ਰਾਖਾ ਤੇ ਅੱਲਾ ਬੇਲੀ। ओ चल मेले नू चली। रौनक हो